ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 27 ਜੁਲਾਈ 2015 12 ਸਾਵਨ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਦੀਨਾ ਨਗਰ ਗੁਰਦਾਸਪੁਰ ਵਿੱਚ ਵਾਪਰੀ ਘਟਨਾ ਬਾਰੇ। ਇਸ ਪਿੱਛੇ ਕੀ ਕਾਰਨ ਸੀ ਇਸ ਘਟਨਾ ਵਾਪਰਨ ਬਾਰੇ? ਦੇਖੋ, ਪਿਛਲੇ ਆਲਮੋਸਟ 24 ਘੰਟੇ ਤੋਂ ਹੀ ਅਸੀਂ ਵੀ ਜਿਹੜਾ ਆਈਪੈਡ ਨਾਲ ਜਾਂ ਕੰਪਿਊਟਰ ਨਾਲ ਜੁੜੇ ਰਹੇ ਔਰ ਬਹੁਤ ਸਾਰੇ ਸਾਡੇ ਦਰਸ਼ਕ ਸਰੋਤੇ ਔਰ ਪੰਥ ਪ੍ਰਸਤ ਵੀਰਾਂ ਭੈਣਾਂ ਦੀਆਂ ਵੀ ਕਾਲਾਂ ਦਾ ਸਿਲਸਿਲਾ ਜਾਰੀ ਰਿਹਾ ਜੀ। ਕਿਉਂਕਿ ਸਵੇਰ ਦੇ 5:30 ਵਜੇ ਪਹਿਲੀ ਗੋਲੀ ਫਾਇਰ ਹੋਣ ਨਾਲ ਦੀਨਾ ਨਗਰ 'ਚ ਜਿਨ੍ਹਾਂ ਨੂੰ ਇਹਨਾਂ ਨੇ 3 ਦਹਿਸ਼ਤਗਰਦ ਐਲਾਨੇ ਅਖੀਰ 'ਚ ਮਾਰਨ ਵੇਲੇ ਜੀ ਇਹ ਸਾਰਾ ਜਿਹੜਾ ਇਹ ਡਰਾਮਾ ਅਨਫੋਲਡ ਹੋਇਆ ਸ਼ੁਰੂ ਹੋਇਆ ਔਰ 4:45 ਦੇ ਉੱਤੇ ਸ਼ਾਮ ਨੂੰ ਆਲਮੋਸਟ 11-11:30 ਘੰਟੇ ਬਾਅਦ ਇਹਨਾਂ ਨੇ ਮਿਸ਼ਨ ਅਕੰਪਲਿਸ਼ਡ ਕਹਿ ਕੇ ਜਿਹੜਾ ਉਹ ਮੀਡੀਆ ਨੂੰ ਸਮੇਤ ਸੈਣੀ ਨੇ ਬਰੀਫਿੰਗ ਦਿੱਤੀ ਕਿ ਜੀ ਅਸੀਂ ਬਹੁਤ ਵੱਡੀ ਫਤਿਹ ਹਾਸਲ ਕਰ ਲਈ ਔਰ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਸੁਖਬੀਰ ਬਾਦਲ ਜਿਹੜਾ ਕਿ ਐਨ ਮੌਕੇ ਤੇ ਜਦੋਂ ਇਹ ਵਾਪਰਿਆ ਉਹ ਫਲਾਈ ਕਰ ਰਿਹਾ ਸੀ ਪੋਲੈਂਡ ਨੂੰ। ਉਹ ਕੋਈ 3rd ਰੇਟ ਕੰਟਰੀ ਹੈ ਔਰ ਹੋਮ ਮਿਨਿਸਟਰ ਹੋਣ ਦੇ ਨਾਤੇ ਵੀ ਉਸ ਨੇ ਇਹ ਜ਼ਰੂਰੀ ਨਹੀਂ ਸਮਝਿਆ ਕਿ ਜੇ ਸੱਚਮੁੱਚ ਹੀ ਇਹ ਕੋਈ ਬਹੁਤ ਵੱਡਾ ਚੈਲੰਜ ਸੀ ਤੇ ਫਿਰ ਉਹ ਜਿੱਥੇ ਵੀ ਸੀ ਉਸ ਤੋਂ ਵਾਪਸ ਮੁੜਦਾ ਜਾਂ ਆਪਣਾ ਦੌਰਾ ਕੈਂਸਲ ਕਰਦਾ ਜੀ। ਪਰ ਉਹ ਆਪਣੇ ਰੈਪੂਟੇਸ਼ਨ ਦੇ ਮੁਤਾਬਕ ਉੱਥੋਂ ਬੈਠਾ ਵੀ ਜਿਹੜਾ ਟਵੀਟ ਕਰਦਾ ਰਿਹਾ ਕਿ ਜੀ ਪੰਜਾਬ ਪੁਲਿਸ ਨੇ ਬਹੁਤ ਬਹਾਦਰੀ ਦੇ ਨਾਲ ਇਹ ਜਿਹੜੀ ਹੈ ਇਸ ਲੜਾਈ ਨੂੰ ਜਿੱਤ ਲਿਆ। ਔਰ ਬਾਦਲ ਜਿਸ ਦੀ ਪਹਿਲੀ ਸਟੇਟਮੈਂਟ ਇਸ ਦੇ ਉੱਤੇ ਸਿੱਧਾ ਬਲੇਮ ਸੀ ਕਿ ਜੀ ਬਾਰਡਰ ਸੀਲ ਕਿਉਂ ਨਹੀਂ ਹੋਏ, ਜਿਵੇਂ ਇਹਨਾਂ ਸਾਰਿਆਂ ਨੂੰ ਸੁਪਨਾ ਆ ਗਿਆ ਵੀ ਕੌਣ ਨੇ ਕੀ ਨੇ ਔਰ ਇਹ ਜਿਹੜੀ ਹੈ ਨੈਸ਼ਨਲ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਔਰ ਜਦੋਂ ਇਹ ਆਪਰੇਸ਼ਨ ਇਹਨਾਂ ਦੇ ਆਪਣੇ ਕਹਿਣ ਮੁਤਾਬਕ ਹੀ ਇਹਨਾਂ ਨੇ 11-11:30 ਘੰਟੇ ਬਾਅਦ ਖਤਮ ਕੀਤਾ ਤੇ ਬਾਦਲ ਨੇ ਵੱਡਾ ਬਿਆਨ ਦਾਗਿਆ ਕਿ ਜੀ ਅਸੀਂ ਰਾਸ਼ਟਰ ਦੀ ਲੜਾਈ ਜਿੱਤ ਲਈ ਹੈ, ਅਸੀਂ ਨੇਸ਼ਨ ਦੀ ਲੜਾਈ ਜਿੱਤ ਲਈ। ਹੁਣ ਕਿਉਂਕਿ ਇਸ ਬਾਰੇ ਇੰਨੀ ਕੁ ਜਾਣਕਾਰੀ, ਕਿਉਂਕਿ ਇੱਕ ਗੱਲ ਬੜੀ ਜ਼ਾਹਰ ਹੈ ਕਿ ਜਿਹਨੂੰ ਇਹਨਾਂ ਨੇ ਬੜੀ ਵੱਡੀ ਬਹਾਦਰੀ ਔਰ ਜਿਹਦੇ ਲਈ ਫੌਜ ਜਿਹੜੀ ਕਿ ਆਲਮੋਸਟ ਪਠਾਨਕੋਟ ਤੋਂ ਔਰ ਜੰਮੂ ਤੋਂ ਇਹਨਾਂ ਦੇ ਸਪੈਸ਼ਲ ਕਮਾਂਡੋਜ਼ NSG ਸਪੈਸ਼ਲ ਫੋਰਸਿਸ ਜੰਮੂ ਕੰਟੋਨਮੈਂਟ ਤੋਂ ਔਰ ਖਾਸ ਤੌਰ ਤੇ ਸਵੈਟ ਟੀਮ ਜਿਹਨੂੰ ਸਪੈਸ਼ਲ ਵੈਪਨਸ ਐਂਡ ਟੈਕਟਿਕਸ ਜਿਹੜੀ ਕਹਿੰਦੇ ਨੇ ਜੀ, ਉਹਨਾਂ ਦੀ ਹੋਂਦ ਔਰ ਫੌਜ ਦੀ ਪ੍ਰੈਜ਼ੈਂਸ ਜਦੋਂ ਤੁਸੀਂ ਤਸਵੀਰਾਂ ਦੇਖਦੇ ਹੋ ਸਕਰੀਨ ਤੇ ਦੇਖ ਰਹੇ ਹੋਵੋਗੇ ਕਿ ਕਿਵੇਂ ਜੰਮ ਕਟਾ ਇੱਕ ਪਾਸੇ ਪੁਲਿਸ ਦਾ ਕੋਈ ਕੰਧ ਦੇ ਉੱਤੇ ਖੜਾ ਬੰਦੂਕ ਲੈ ਕੇ ਦਿਖਾਇਆ ਜਾ ਰਿਹਾ ਹੈ, ਕਿਤੇ ਜਿਹੜੇ ਨੇ ਉਹ ਮਾਰਚ ਕਰ ਰਹੇ ਨੇ ਫੌਜੀ ਜੀ। ਫਿਰ 3-4 ਘੰਟੇ ਫੌਜ ਜਿਹੜੀ ਹੈ ਉੱਥੇ ਪਹੁੰਚ ਵੀ ਜਾਂਦੀ ਹੈ ਵਿਦਿਨ 2 ਆਵਰਸ, ਲੇਕਿਨ ਉਸ ਨੂੰ ਕੋਈ ਐਕਟ ਨਹੀਂ ਕਰਨ ਦਿੱਤਾ ਜਾਂਦਾ। ਇਹ ਕਿਹਾ ਜਾਂਦਾ ਜੀ ਨਹੀਂ ਸੁਮੇਤ ਸੈਣੀ ਕਹਿ ਰਿਹਾ ਕਿ ਜੀ ਇਹ ਬਿਲਕੁਲ ਅਸੀਂ ਕੰਪੀਟੈਂਟ ਹੈ ਇਹ ਕਰਨ ਦੇ ਲਈ। ਔਰ ਫਿਰ ਜਿਹੜੀ ਕਮਾਂਡੋ ਜਾਂ ਦੂਸਰੇ ਉੱਥੇ ਲਿਆਂਦੇ ਹੋਏ ਨੇ ਫੌਜ, ਉਹ ਬੋਲੇ ਸੋਹਣੇ ਹਾਲ ਦੇ ਜਕਾਰੇ ਛੱਡ ਰਹੇ ਨੇ ਜਿਵੇਂ ਕਿ ਉਹ ਕਿਸੇ ਧਾਰਮਿਕ ਮੇਲੇ 'ਚ ਆਏ ਹੋਣ ਜੀ। ਸੋ ਕੁੱਲ ਮਿਲਾ ਕੇ ਜਦੋਂ ਤੁਸੀਂ ਇਸ ਸਾਰੇ ਨੂੰ, ਅਜੇ ਮੈਂ ਜਦੋਂ ਤੱਕ ਇਹਦੇ ਵੇਰ ਵਿੱਚ ਜਾਵਾਂਗਾ ਕਿ ਵੀ ਇਹਦੇ ਕੀ ਪੋਸੀਬਲ ਇਹਦੇ ਕਾਰਨ ਹੋ ਸਕਦੇ ਨੇ ਔਰ ਕੌਣ ਇਹਦੇ ਬਿਹਾਈਂਡ ਹੋ ਸਕਦਾ ਔਰ ਇਹਦਾ ਅਲਟੀਮੇਟਲੀ ਨਿਸ਼ਾਨਾ ਕੀ ਹੋ ਸਕਦਾ, ਕਿਉਂਕਿ ਦੇਖੋ 2 ਗੱਲਾਂ ਬੜੀਆਂ ਸਪਸ਼ਟ ਨੇ ਔਰ ਮੈਂ ਅੱਗੇ ਵੀ ਅਕਸਰ ਦੁਹਰਾਉਂਦਾ ਜੀ ਕਿ ਜਦੋਂ ਤੁਸੀਂ ਇੰਸ਼ੋਰੈਂਸ ਕਰਾਈ ਹੁੰਦੀ ਹੈ, ਹਸਬੈਂਡ ਵਾਈਫ ਦੋਨਾਂ ਨੇ ਕਰਵਾਈ ਹੈ, ਦੋਨਾਂ ਚੋਂ ਕਿਸੇ ਦੀ ਡੈਥ ਹੋ ਜਾਂਦੀ ਹੈ, ਇੰਸ਼ੋਰੈਂਸ ਕੰਪਨੀਆਂ ਨੇ ਜਦੋਂ ਕਲੇਮ ਦੇਣਾ ਹੈ ਉਸ ਡੈਥ ਦਾ ਪਹਿਲਾ ਜਿਹੜਾ ਸਸਪੈਕਟ ਹੁੰਦਾ ਹੈ, ਜੇ ਹਸਬੈਂਡ ਦੀ ਡੈਥ ਹੋਈ ਹੈ ਤੇ ਸਸਪੈਕਟ ਵਾਈਫ ਹੈ ਜੀ, ਤੇ ਜੇ ਵਾਈਫ ਦੀ ਡੈਥ ਹੋਈ ਹੈ ਤੇ ਹਸਬੈਂਡ ਸਸਪੈਕਟ ਹੈ। ਉਹ ਪਹਿਲਾਂ ਉਹਨੂੰ ਪ੍ਰੂਵ ਕਰਦੇ ਨੇ ਕਿ ਕੀ ਇਹ ਨੈਚੁਰਲ ਡੈਥ ਹੈ, ਕਿਤੇ ਇਹ ਤਾਂ ਨਹੀਂ ਕਿ ਇਹ ਲਾਭ ਲੈਣ ਦੇ ਲਈ ਕਿ ਇੰਸ਼ੋਰੈਂਸ ਕਰਵਾਈ ਹੋਈ ਸੀ ਜਿਹੜਾ ਦੂਸਰੇ ਦਾ ਮਰਡਰ ਕੀਤਾ ਗਿਆ ਹੋਵੇ। ਸੋ ਜ਼ਾਹਰ ਹੈ ਕਿ ਜਦੋਂ ਵੀ ਅਸੀਂ ਕਿਸੇ ਘਟਨਾ ਨੂੰ, ਔਰ ਇਹ ਕ੍ਰਾਈਟੇਰੀਆ ਮੈਂ ਇੰਸ਼ੋਰੈਂਸ ਲਈ ਇਸ ਲਈ ਕਿਹਾ ਕਿਉਂਕਿ ਸਾਰੇ ਇਸ ਤੋਂ ਜਾਣੂ ਨੇ ਜੀ, ਇਸੇ ਤਰ੍ਹਾਂ ਪੋਲੀਟੀਕਲ ਲੀਡੀਅਮ ਦੇ ਵਿੱਚ ਜਦੋਂ ਵੀ ਕਿਤੇ ਕੁਝ ਵਾਪਰਦਾ, ਖਾਸ ਤੌਰ ਤੇ ਬੇਸ਼ੱਕ ਜਿਵੇਂ ਜੇ ਈਵਨ ਓਵਰਗਰਾਉਂਡ ਗੱਲ ਵੀ ਹੁੰਦੀ ਹੈ, ਜੇ ਅਮਰੀਕਾ ਜਾਂ ਈਰਾਨ ਜਾਂ ਜਿਹੜੇ 6 ਵੈਲਦੀ ਦੇਸ਼ ਨੇ ਉਹਨਾਂ ਨੇ ਈਰਾਨ ਦੇ ਨਾਲ ਟ੍ਰੀਟੀ ਕੀਤੀ ਹੈ ਨਿਊਕਲੀਅਰ ਦੇ ਉੱਤੇ,
ਤੇ ਅਸੀਂ ਜਦੋਂ ਉਹਨੂੰ ਵਿਚਾਰਿਆ ਜਾਂ ਜਿਹਨੇ ਵੀ ਦੁਨੀਆ ਭਰ ਦੇ ਵਿੱਚ ਐਨਾਲਾਈਜ਼ ਕੀਤਾ, ਉਹ ਦੇਖਦਾ ਵੀ ਇਹਦਾ ਫਾਇਦਾ ਕਿਹਨੂੰ ਹੈ। ਇਜ਼ਰਾਈਲ ਕਿਉਂ ਤੜਫਿਆ, ਉਹਨੇ ਕਿਉਂ ਕਿਹਾ ਜੀ ਕਿ ਉਹਦੇ ਨਾਲ ਬੌਂਡ ਨਹੀਂ ਹੈ। ਸੋ ਈਵਨ ਜਿਹੜੇ ਪੀਸਫੁਲ ਸਮਝੌਤੇ ਹੁੰਦੇ ਨੇ ਉਹਦੇ 'ਚ ਵੀ ਬੈਨੀਫੀਸ਼ੀਅਰੀ ਜਾਂ ਕਿਸ ਨੂੰ ਨੁਕਸਾਨ ਹੋਏਗਾ ਗੱਲ ਸਾਹਮਣੇ ਹੁੰਦੀ ਹੈ। ਪਰ ਹਿੰਸਕ ਘਟਨਾਵਾਂ ਦੇ ਮਾਮਲੇ 'ਚ ਤਾਂ ਸਿੱਧਾ ਸਿੱਧਾ ਹੁੰਦਾ ਹੈ ਕਿ ਕਿਸੇ ਦਾ ਮੋਟਿਵ ਕੀ ਹੈ ਜੀ, ਔਰ ਉਹਦਾ ਫਾਇਦਾ ਕਿਹਨੂੰ ਹੋਇਆ। ਹੁਣ ਅਸੀਂ ਇਹ ਦੇਖਦੇ ਹਾਂ ਵੀ ਇਹ ਘਟਨਾ ਜਿਸ ਤਰੀਕੇ ਨਾਲ ਇੱਕ ਪਾਸਿਓਂ ਮੀਡੀਆ ਵੱਲੋਂ ਬਲੌਕ ਵੀ ਕੀਤੀ ਗਈ, ਮੀਡੀਆ ਚੈਨਲਸ ਨੂੰ ਕਿਹਾ ਗਿਆ ਕਿ ਜੀ ਉਹ ਇਸ ਦੀ ਲਾਈਵ ਕਵਰੇਜ ਨਾ ਕਰੇ। ਫਿਰ ਜਿਸ ਤਰੀਕੇ ਨਾਲ ਅਸੀਂ ਫੋਟੋਆਂ ਵੀ ਦੇਖਦੇ ਹਾਂ, ਪਹਿਲੀ ਸਟੇਜ ਤੇ ਤਾਂ AK-47 ਤੇ ਗ੍ਰਨੇਡ ਜਿਹੜਾ ਕੋਈ ਬਹੁਤ ਸੋਫਿਸਟੀਕੇਟ 'ਚ ਨਹੀਂ ਆ ਜਾਂਦਾ। ਫਿਰ ਇਹ ਹੋਇਆ ਜੀ ਚਾਈਨਾ ਦੇ ਬਣੇ ਹੋਏ ਸਪੈਸ਼ਲ ਗ੍ਰਨੇਡ। ਪਹਿਲੀਆਂ ਫੋਟੋਆਂ ਜੋ ਗ੍ਰਨੇਡ ਨਜ਼ਰ ਨਹੀਂ ਆਉਂਦੇ, ਫਿਰ ਅਸੀਂ ਦੇਖਦੇ ਹਾਂ ਗ੍ਰਨੇਡ ਵੀ ਰੱਖੇ ਹੋਏ ਨੇ। ਔਰ ਜੇ ਅਸੀਂ 25-30 ਸਾਲ ਇਹਨਾਂ ਦਾ ਪੈਟਰਨ ਨਾ ਦੇਖਿਆ ਹੁੰਦਾ ਪੰਜਾਬ ਪੁਲਿਸ ਦਾ, ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੇ ਬਹੁਤ ਸਾਰੇ ਸਿੱਖ ਵੀਰਾਂ ਭੈਣਾਂ ਨੇ, ਬੇਸ਼ੱਕ ਉਹ ਫੇਸਬੁੱਕ ਤੇ ਹੋਣ, ਸੋਸ਼ਲ ਮੀਡੀਆ ਤੇ ਹੋਣ ਜਾਂ ਆਪਸੀ ਗੱਲਬਾਤ ਮੀਡੀਆ, ਉਹਨਾਂ ਨੇ ਬੜਾ ਬੈਲੈਂਸ ਰੱਖਿਆ। ਔਰ ਮੈਂ ਅੱਜ ਦੇ ਇਸ ਪ੍ਰੋਗਰਾਮ ਤੋਂ ਪਹਿਲਾਂ ਜਿਹੜਾ ਹਰ ਇੱਕ ਸੈਕਸ਼ਨ ਦੀ ਇਨਪੁਟ ਲਈ ਹੈ, ਇੰਡੀਵਿਜੂਅਲੀ ਕਾਮਨ ਇੱਕ ਜਿਹੜਾ ਰੀਡਰ ਹੈ ਜਾਂ ਕਾਮਨ ਵਿਊਅਰ ਹੈ ਉਸ ਦੀ ਰਾਏ ਤੋਂ ਲੈ ਕੇ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਜਿਹੜੇ ਮਾਮਲੇ ਨੂੰ ਪੜਤਾਲੀਆ ਢੰਗ ਨਾਲ ਦੇਖਦੇ ਨੇ ਉਹਨਾਂ ਦੀ ਮੈਂ ਰਾਏ ਲਈ ਹੈ। ਇੱਕ ਵੀ ਸੱਜਣ ਐਸੇ ਨਹੀਂ ਜਿਨ੍ਹਾਂ ਨੇ ਇਹ ਕਿਹਾ ਹੋਏ ਕਿ ਇਹ ਇਹਨਾਂ ਦੀਆਂ ਏਜੰਸੀਆਂ ਦਾ ਆਪਣਾ ਕੰਮ ਨਹੀਂ। ਹਰ ਇੱਕ ਦਾ ਹੀ ਇਹ ਸੀ। ਹੁਣ ਮੈਂ ਜਦੋਂ ਇੰਸ਼ੋਰੈਂਸ ਕੰਪਨੀਆਂ ਦੇ ਹਵਾਲੇ ਨਾਲ ਗੱਲ ਕੀਤੀ ਵੀ ਫਾਇਦੇ ਦੀ ਗੱਲ ਜੀ, ਹੁਣ ਜ਼ਾਹਰ ਹੈ ਵੀ ਜਦੋਂ ਇਸ ਹਮਲੇ ਦੀ ਇਹਨਾਂ ਦੇ ਕਹਿਣ ਮੁਤਾਬਕ ਸ਼ੁਰੂਆਤ ਹੁੰਦੀ ਹੈ, ਔਰ ਮੈਂ ਸਾਡੇ ਮਿੱਤਰ ਸ਼ੇਖ ਸਾਹਿਬ ਅਕਸਰ ਇੱਕ ਗੱਲ ਕਹਿੰਦੇ ਸੀ ਕਿ ਜਿਹੜਾ ਬੰਦਾ ਧੋਖਾ ਦਿੰਦਾ ਹੈ ਉਹ ਓਵਰਡੂ ਕਰਦਾ ਹੈ। ਜੀ ਜੀ, ਕਿ ਉਹਨੂੰ ਫਿਰ ਇਹ ਲੱਗਦਾ ਹੈ ਵੀ 2 ਸਬੂਤ ਕਾਫੀ ਨਹੀਂ ਹੈਗੇ, ਉਹ 2-3 ਹੋਰ ਬਣਾਉਂਦਾ ਔਰ ਉਹਦੇ 'ਚ ਉਹ ਫਸ ਜਾਂਦਾ ਜੀ, ਕਿਉਂਕਿ ਜਿਹੜੀ ਡਿਸੈਪਸ਼ਨ ਹੈ ਉਹ ਓਵਰਡੂ ਦੇ ਨਾਲ ਹੀ ਫੜੀ ਜਾਂਦੀ ਹੈ ਬਹੁਤ ਵਾਰ। ਹੁਣ ਬੰਦੇ 3 ਨੇ ਔਰ ਜਿਵੇਂ ਇਹਨਾਂ ਨੇ ਉਹ ਸਾਰਾ ਇੱਕ ਕਹਾਣੀ ਪੂਰੀ ਬਣਾਈ ਕਿ ਜੀ ਉਹਨਾਂ ਨੇ ਰੇਲ ਦੇ ਬ੍ਰਿਜ ਦੇ ਉੱਤੇ ਜਿਹੜਾ ਇੰਨੇ 5 ਖਤਰਨਾਕ ਬੰਬ ਬੰਨੇ ਸੀ, ਜਿਹੜੀ ਟ੍ਰੇਨ ਉਹ ਆ ਰਹੀ ਸੀ, ਉਹ ਜਿਹੜਾ ਚੈੱਕ ਕਰਨ ਵਾਲਾ ਸੀ ਰੇਲਵੇ ਟਰੈਕ ਮੈਨ, ਉਹਨੇ ਜਾ ਕੇ ਦੇਖਿਆ, ਉਹ ਲਾਲ ਝੰਡਾ ਲੈ ਕੇ ਟਰੈਕ ਦੇ ਦੂਜੇ ਪਾਸੇ ਦੌੜਨ ਲੱਗ ਪਿਆ ਔਰ ਉਹਨੇ ਜਾਨ ਨੂੰ ਖਤਰੇ 'ਚ ਪਾਇਆ। 100 ਮੀਟਰ ਤੇ ਆ ਕੇ ਗੱਡੀ ਰੁਕ ਗਈ, ਅਚਾਨਕ ਗੱਡੀ ਦੇ ਡਰਾਈਵਰ ਨੇ ਵੀ ਉਹਨੂੰ ਦੇਖ ਲਿਆ ਔਰ 250 ਜਾਨਾਂ ਬਚਾਤੀਆਂ, ਉਹਨੂੰ ਹੀਰੋ ਬਣਾਇਆ। ਸੋ ਹੁਣ ਤੁਸੀਂ ਔਰ ਜਦੋਂ ਉਹਦੀਆਂ ਫੋਟੋਆਂ ਵੀ ਦਿਖਾਤੀਆਂ ਕਿ ਜੀ ਉਹ ਜਿਹੜਾ ਬ੍ਰਿਜ ਦੇ ਉੱਤੇ ਜਿਹੜਾ ਉਹ ਬੰਨੇ ਹੋਏ ਨੇ ਜਾਂ ਦੂਜੇ, ਮਤਲਬ ਜਿਹਨੂੰ ਘੱਟੋ ਘੱਟ ਤੁਹਾਨੂੰ ਕਿੰਨੇ ਬੰਦੇ ਐਕਸਟਰਾ ਚਾਹੇ। ਹੁਣ ਜਿਹੜੇ ਬੰਦੇ ਚਲੋ ਮੰਨ ਲਓ ਇਹਨਾਂ ਦੀ ਥਿਉਰੀ ਮੁਤਾਬਕ ਕਿ ਕੋਈ ਐਕਸ਼ਨ ਪਹਿਲਾਂ ਤਾਂ ਸਵੇਰੇ ਅਜੇ ਗੱਲ ਸ਼ੁਰੂ ਹੀ ਨਹੀਂ ਸੀ ਹੋਈ, ਜਦੋਂ ਇਹਦੀ ਸ਼ੁਰੂਆਤ ਹੀ ਹੁੰਦੀ ਹੈ ਮੁੱਢਲੀਆਂ ਖਬਰਾਂ ਆਉਂਦੀਆਂ ਨੇ ਤੇ ਨਾਲ ਹੀ ਆ ਗਿਆ ਜੀ ਕਿ ਇਹ ਇਧਰੋਂ ਜੰਮੂ ਵੱਲੋਂ ਕ੍ਰਾਸ ਕੀਤੇ ਹੋਣਗੇ, ਕਠੂਏ ਵੱਲੋਂ, ਸਾਂਬੇ ਵੱਲੋਂ ਰਾਹ ਭੁੱਲ ਗਏ ਹੋਣਗੇ, ਇਹ ਪੰਜਾਬ ਕਿਵੇਂ ਹੋ ਗਿਆ ਐਕਸ਼ਨ, ਦੀਨਾਨਗਰ ਕਿਵੇਂ ਆ ਗਏ। ਫਿਰ ਇਹਨੂੰ ਜਿਹੜਾ ਕਈਆਂ ਨੇ ਇੱਕਦਮ ਉਮਰ ਅਬਦੁੱਲੇ ਵਰਗੇ ਨੇ ਸਾਂਬੇ ਜਾਂ ਹੀਰਾਨਗਰ ਚ ਵਾਪਰੀ ਘਟਨਾ ਦੇ ਨਾਲ ਕੰਪੇਅਰ ਕੀਤਾ ਜੀ, ਉੱਥੇ ਹੋ ਗਿਆ। ਨਾਲ ਹੀ ਇਹ ਆ ਗਿਆ ਜੀ ਇਹ ਤਾਂ ਲਸ਼ਕਰੇ ਤਾਇਬਾ ਹੈ। ਹੁਣ ਤੁਸੀਂ ਇਸ ਜਦੋਂ ਸਾਰੇ ਨੂੰ ਦੇਖਦੇ ਹੋ ਔਰ ਤੁਹਾਨੂੰ ਕੋਈ ਇਹਦੇ ਲਈ ਕੋਈ ਰਾਕਟ ਸਾਇੰਸ ਜਾਣਨ ਦੀ ਲੋੜ ਨਹੀਂ ਹੈ, ਜੇ ਤੁਸੀਂ ਥੋੜਾ ਜਿਹਾ ਗੰਭੀਰਤਾ ਦੇ ਨਾਲ ਸਾਰੇ ਮਾਮਲੇ ਨੂੰ ਦੇਖੋ ਤੇ ਤੁਹਾਨੂੰ ਇਹ ਸਮਝ ਆਏਗੀ ਕਿ ਡਿਸੈਪਸ਼ਨ ਦੇ ਵਿੱਚ ਵੀ, ਇਸ ਧੋਖੇ ਦੇ ਵਿੱਚ ਵੀ ਓਵਰਡੂ ਸੀ। ਕਿ ਹੁਣ ਉਹ 3 ਜਿਹੜੇ ਨੇ ਪਹਿਲਾਂ 5 ਬੰਬ ਉੱਥੇ ਰੇਲ ਟਰੈਕ ਉਹਨਾਂ ਨੇ ਲੱਭਿਆ, ਉਹ ਉੱਥੋਂ ਲੱਭਣ ਗਏ ਜੀ। ਫਿਰ ਜਿਹੜੀ ਇਹਨਾਂ ਦੀ ਕਹਾਣੀ ਹੈ ਕਿ ਜੀ ਉਹਨਾਂ ਨੇ ਜਿਹੜੀ ਹੈ ਉਹ ਇੱਕ ਮਰੂਤੀ ਗੱਡੀ ਖੋਈ, ਉਹ ਚਲੋ ਸਮਝ ਆ ਸਕਦਾ ਨਾਂ ਦਿੱਤਾ ਹੈ ਜੀ ਫਲਾਣੇ ਤੋਂ ਖੋਈ, ਉਹਨੂੰ ਵੀ ਗੋਲੀ ਮਾਰੀ ਜੀ। ਫਿਰ ਉਹਨਾਂ ਨੇ ਜਿਹੜਾ ਇੱਕ ਕੋਈ ਜਿਹੜਾ ਰੇਹੜੀ ਲਾਉਂਦਾ ਸੀ ਜਾਂ ਕੋਈ ਹੈ ਉਹਨੂੰ ਮਾਰੀ ਗੋਲੀ ਜੀ। ਫਿਰ ਉਹਨਾਂ ਨੇ ਜਿਹੜੀ ਬੱਸ ਜਾ ਰਹੀ ਸੀ ਬੱਸ ਦੇ ਉੱਤੇ ਉਹਨਾਂ ਨੇ ਫਾਇਰਿੰਗ ਕੀਤੀ। ਫਿਰ ਉਹ ਜਿਹੜੇ ਨੇ ਉਸ ਮਰੂਤੀ ਦੇ ਨਾਲ ਜਿਹੜੇ ਨੇ ਜਾ ਕੇ ਦੀਨਾਨਗਰ ਥਾਣੇ ਦੇ ਵਿੱਚ ਵੜ ਗਏ ਔਰ ਉੱਥੇ ਉਹਨਾਂ ਨੇ ਜਿਹੜਾ ਹੈ ਉਹ ਟੇਕ ਓਵਰ ਕਰ ਲਿਆ ਔਰ ਨਾਲ ਲੱਗਦੇ ਕੁਆਟਰਾਂ 'ਚ ਵੜ ਗਏ ਔਰ ਫਿਰ ਜਿਹੜਾ ਉਹ ਮੁਕਾਬਲਾ ਸ਼ੁਰੂ ਹੋ ਗਿਆ। ਔਰ ਸਾਡੇ ਬਹਾਦਰ ਸਪੀਕ ਐਸਪੀ ਬਲਜੀਤ ਸਿੰਘ ਜਿਹੜਾ ਜਿਹਦਾ ਪਿਓ, ਜਿਹਦਾ ਨਾਂ ਪਹਿਲਾਂ ਹਾਲਾਂਕਿ ਸਵੇਰੇ ਜਦੋਂ ਆਇਆ ਤਾਂ ਅਛਰੂ ਲਿਖਿਆ ਸੀ, ਫਿਰ ਅਛਰ ਸਿੰਘ ਆਇਆ ਜਿਹੜਾ ਬਹੁਤ ਬਦਨਾਮ ਕਿਸਮ ਦਾ ਪੁਲਿਸ ਅਫਸਰ ਸੀ ਔਰ ਜੁਝਾਰੂਆਂ ਹੱਥੋਂ ਮਾਰਿਆ ਗਿਆ ਸੀ। ਔਰ ਇਹਦਾ ਇੱਕ ਕਜ਼ਨ ਵੀ ਉਹਨੂੰ ਦਿਖਾਇਆ ਜੀ, ਉਹ ਹੀ ਵਾਸ ਲੀਡਿੰਗ ਫਰਮ ਦਾ ਫਰੰਟ
ਹੈ ਜੀ, ਔਰ ਉਹਨੂੰ ਬੜਾ ਵੱਡਾ ਸ਼ਹੀਦ ਬਣਾ ਦਿੱਤਾ ਹੈ ਕਿ ਜੀ ਉਹਦੇ ਮੱਥੇ 'ਚ ਗੋਲੀ ਲੱਗੀ। ਫਿਰ ਤੁਸੀਂ ਓਵਰਆਲ ਜਦੋਂ ਦੇਖਦੇ ਹੋ ਇਹ ਸਾਰੇ ਨੂੰ, ਹਾਂ ਉਹਦੇ ਨਾਲ ਲੱਗਦਾ ਹਸਪਤਾਲ ਹੈ ਜੀ, ਹਸਪਤਾਲ ਤੇ ਵੀ ਫਾਇਰਿੰਗ ਕੀਤੀ। ਸੋ ਮੈਂ ਸਮਝਦਾ ਹਾਂ ਵੀ ਪਹਿਲੀ ਗੱਲ ਮੈਂ ਇਸ ਸਾਰੇ ਨੂੰ ਸ਼ੁਰੂਆਤ ਕਰਨ ਤੋਂ ਪਹਿਲਾਂ ਜਿਹੜਾ ਵੀ ਕੋਈ ਬੇਗੁਨਾਹ ਮਾਰਿਆ ਜਾਂਦਾ, ਕਿਤੇ ਵੀ ਮਾਰਿਆ ਜਾਂਦਾ, ਉਸ ਦੇ ਲਈ ਹਮੇਸ਼ਾ ਹੀ ਅਸੀਂ ਜਿਹੜਾ ਉਸ ਨੂੰ ਕੰਡੈਮ ਵੀ ਕਰਦੇ ਹਾਂ। ਉਹਨਾਂ ਪਰਿਵਾਰਾਂ ਦੇ ਲਈ, ਉਹਨਾਂ ਦੇ ਲਈ ਜਿਹੜੇ ਜਿਨ੍ਹਾਂ ਨੇ ਸਫ਼ਰ ਕੀਤਾ, ਕੋਈ ਜਿਹੜਾ ਆਮ ਸਧਾਰਨ ਨਾਗਰਿਕ ਨੇ, ਉਹਨਾਂ ਵਿਚਾਰਿਆਂ ਦਾ ਕੋਈ ਲਾਗਾ ਦੇਗਾ ਨਹੀਂ ਕਿ ਏਜੰਸੀਆਂ ਦੀ ਕੀ ਗੇਮ ਹੈ, ਕਿਹੜੀ ਏਜੰਸੀ ਕਿੱਧਰ ਨੂੰ ਖੇਡ ਰਹੀ ਹੈ। ਸੋ ਉਹਨਾਂ ਦੇ ਲਈ ਅਸੀਂ ਬਿਲਕੁਲ ਸਾਡੀ ਹਮਦਰਦੀ ਹੈ ਔਰ ਆਵਰ ਹਾਰਟ ਗੋਜ਼ ਟੂ them। ਪਰ ਐਟ ਦ ਸੇਮ ਟਾਈਮ ਅਸੀਂ ਸਮਝਦੇ ਹਾਂ ਕਿ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਜਦੋਂ ਅਜੇ ਇਹ ਘਟਨਾਕ੍ਰਮ ਅਨਫੋਲਡ ਹੋ ਰਿਹਾ, ਜਦੋਂ ਤੁਸੀਂ ਨੈਸ਼ਨਲ ਮੀਡੀਆ ਤੇ ਦੇਖਦੇ ਹੋ ਕਿ ਨੈਸ਼ਨਲ ਮੀਡੀਆ 'ਚ ਸੁਬਰਾਮਨੀਅਮ ਸਵਾਮੀ ਵਰਗਾ ਬੰਦਾ ਜਿਹਨੂੰ ਆਪਣੇ ਇੱਥੇ ਆਇਆ ਦੂਜੇ ਚੈਨਲਾਂ ਵਾਲਿਆਂ ਨੇ ਚੁੱਕਿਆ ਹੁੰਦਾ ਕਿ ਜੀ ਇਹ ਬੜਾ ਪਿੰਡਾਂ ਵਾਲਿਆਂ ਦਾ ਬੜਾ ਐਡਮਾਇਰਰ ਹੈ ਔਰ ਉਹਨੂੰ ਬੜਾ ਜਿਹੜਾ ਉਹ ਸਿੱਖ ਦੋਸਤ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਜਾਂਦਾ। ਉਹ ਆਪਣੀ ਕਹਾਣੀ ਸੁਣਾ ਰਿਹਾ ਕਿ ਜੀ ਮੈਂ ਜਦੋਂ ਅਪ੍ਰੈਲ 'ਚ ਇੰਗਲੈਂਡ ਗਿਆ ਸੀ, ਉਦੋਂ ਜਿਸ ਸਿੱਖ ਮੀਟਿੰਗ 'ਚ ਮੈਂ ਗਿਆ, ਬੱਬਰ ਖਾਲਸਾ ਵਾਲਿਆਂ ਨੇ ਕਿਹਾ ਸੀ ਜੀ ਅਸੀਂ ਇਹ ਕਰਾਂ। ਮਤਲਬ ਬਿਨਾਂ ਇਹ ਦੇਖੇ ਕਿ ਇਹਨਾਂ ਗੱਲਾਂ ਦੀ ਕੀ ਇੰਪਲੀਕੇਸ਼ਨ ਹੁੰਦੀ ਹੈ ਜਾਂ ਕੀ ਉਹਨਾਂ ਨੇ ਸਿੱਧਾ ਜਿਹੜਾ ਉਹ ਖਾਲਿਸਤਾਨ ਸੰਘਰਸ਼ ਦੇ ਖਾਤੇ 'ਚ ਪਾ ਦਿੱਤਾ ਹੈ, ਬੱਬਰ ਖਾਲਸਾ ਦੇ ਖਾਤੇ 'ਚ ਪਾ ਦਿੱਤਾ। ਹੁਣ ਉਹ ਦੂਜਾ ਉਸ ਬੁੱਚੜ ਬੇਅੰਤੇ ਦਾ ਪੋਤਾ ਜਿਹਨੇ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰੇ 92 ਤੋਂ 95 ਤੱਕ, ਔਰ ਆਪ ਵੀ ਫਿਰ ਉਸੇ ਹੀ ਜਿਹੜਾ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਆਪਣੇ ਪਾਪਾਂ ਦੇ ਥੱਲੇ ਹੀ ਮਾਰਿਆ ਗਿਆ ਜੀ। ਉਹਦਾ ਪੋਤਾ ਜਿਹੜਾ ਮੈਂਬਰ ਪਾਰਲੀਮੈਂਟ ਬਣਿਆ, ਉਹਨੇ ਲੰਬੀ ਚੌੜੀ ਸਟੇਟਮੈਂਟ, ਉਹਨੇ ਸਾਰੀ ਖਾਲਿਸਤਾਨ ਮੂਵਮੈਂਟ ਕੇ ਜੀ ਇਹ ਜਿਹੜੇ ਪੰਜਾਬ ਦੇ ਵਿੱਚ ਖੜੇ ਹੋਏ ਨੇ ਔਰ ਇਹ ਜਿਹੜੇ ਰਿਲੀਜ਼ ਕੀਤੇ ਜਾ ਰਹੇ ਨੇ, ਜਿਹੜੇ ਖਾਲਿਸਤਾਨ ਦੇ ਨਾਰੇ ਲੱਗ ਰਹੇ ਨੇ, ਇਹ ਜਿਹੜਾ ਸਾਰਾ ਇਹ ਸਭ ਯਾਨੀ ਇਹ ਵੀ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ, ਪ੍ਰਭਾਵ ਦਿੱਤਾ ਗਿਆ ਕਿ ਜੀ ਇਹ ਕੰਮ ਜਿਹੜਾ ਹੈ ਇਹ ਖਾਲਿਸਤਾਨੀਆਂ ਦਾ। ਹੁਣ ਸੁਬਰਾਮਨੀਅਮ ਸਵਾਮੀ ਨੇ ਫਿਰ ਵਿਚਾਲੇ ਜਿਹੜੇ ਕੁਝ ਹੋਰ ਐਨਾਲਿਸਟ ਸੋ ਕਾਲਡ ਸਾਰੇ ਰਾਤੋਂ ਰਾਤ ਐਕਸਪਰਟ ਨਿਕਲ ਆਉਂਦੇ ਨੇ, ਕਈਆਂ ਨੇ ਇਹਨੂੰ ਲਸ਼ਕਰੇ ਤੋਇਬਾ ਔਰ ਸਿੱਖ ਜੁਝਾਰੂਆਂ ਦਾ ਜੁਆਇੰਟ ਐਕਸ਼ਨ ਬਣਾ ਦਿੱਤਾ। ਹੁਣ ਬੰਦੇ ਤੁਸੀਂ ਫੜੇ ਨਹੀਂ, ਤੁਹਾਨੂੰ ਉਹਨਾਂ ਦਾ ਪਤਾ ਨਹੀਂ ਹੈ ਵੀ ਕੀ ਹੈ, ਔਰ ਤੁਸੀਂ ਇਹ ਦੱਸ ਵੀ ਰਹੇ ਹੋ ਵੀ ਤੁਹਾਨੂੰ ਸੁਪਨਾ ਆਇਆ ਵੀ ਉਹ ਆਉਣ ਲੱਗੇ, ਤੁਹਾਨੂੰ ਦੱਸ ਕੇ ਆਏ ਸੀ ਵੀ ਉਹ ਲਸ਼ਕਰੇ ਤਾਇਬਾ ਦੇ ਨੇ ਜਾਂ ਕਿਹੜੀ ਜਥੇਬੰਦੀ ਦੇ ਨੇ। ਸੋ ਜਦੋਂ ਤੁਸੀਂ ਇਸ ਸਾਰੀ ਗੇਮ ਨੂੰ ਦੇਖਦੇ ਹੋ ਫਿਰ ਇਸ ਗੱਲ ਦਾ ਸ਼ੱਕ ਹੁੰਦਾ ਹੈ ਕਿ ਵੀ ਇਹ ਕਿਸ, ਅਸੀਂ ਬਹੁਤ ਕੁਝ ਦਰਸ਼ਕਾਂ ਜਾਂ ਸਰੋਤਿਆਂ ਦੇ ਲਈ ਛੱਡ ਦਿੰਨੇ ਇਹ ਸਾਰੀ ਵਿਚਾਰ ਨੂੰ ਅੱਗੇ ਰੱਖ ਕੇ ਕਿ ਵੀ ਕਿਹਨੂੰ ਇਹਦਾ ਫਾਇਦਾ ਹੋ ਸਕਦਾ। ਹੁਣ ਇੱਕ ਪਾਸੇ ਤਾਂ ਮੀਡੀਆ ਦੇ ਵਿੱਚ ਇਸ ਕਿਸਮ ਦਾ ਜਿਹੜਾ ਮਾਹੌਲ ਸਿਰਜਣ ਵਾਲੇ ਲੋਕ ਨੇ, ਹੁਣ ਦੂਸਰੇ ਪਾਸੇ ਸਿਚੁਏਸ਼ਨ ਜੇ ਇਹਨੂੰ ਪਾਕਿਸਤਾਨ ਦੇ ਖਾਤੇ 'ਚ ਪਾਇਆ ਜਾਏ ਕਿ ਜੀ ਇਹ ਨਾਨ ਸਟੇਟ ਐਕਟਰ, ਜਿਹੜੀ ਟਰਮ ਕਿਸੇ ਵੇਲੇ ਜ਼ਰਦਾਰੀ ਨੇ ਇਸਤੇਮਾਲ ਕੀਤੀ ਸੀ ਮੁੰਬਈ ਦਹਿਸ਼ਤਗਰਦ ਹਮਲੇ ਦੇ ਕੰਟੈਕਸਟ 'ਚ ਕਿ ਜੀ ਉਹਨੂੰ ਲਸ਼ਕਰੇ ਤੋਇਬਾ ਕਹਿ ਲਓ, ਇਹਨੂੰ ਹਿਜ਼ਬੁਲ ਮੁਜਾਹਿਦੀਨ ਕਹਿ ਲਓ, ਕੋਈ ਹੋਰ ਨਾਂ ਦੇ ਦਿਓ ਕਿ ਜੀ ਨਾਨ ਸਟੇਟ ਐਕਟਰ ਨੇ। ਹੁਣ ਇੱਕ ਪਾਸੇ ਸਿਚੁਏਸ਼ਨ ਇਹ ਹੈ ਵੀ ਪਾਕਿਸਤਾਨ ਤਾਂ ਜਾਂ ਪਾਕਿਸਤਾਨ ਦੀ ਜਿਹੜੀ ਹਕੂਮਤ ਹੈ ਉਹ ਤਾਂ ਤਰਲਿਆਂ ਤੇ ਹੈ ਕਿ ਵੀ ਸਬੰਧ ਨਾਰਮਲ ਹੋਣ। ਦੂਜੇ ਪਾਸੇ ਉਹ ਹਕੂਮਤ ਕਿਉਂ ਸਾਰਕ ਦਾ ਸੰਮੇਲਨ ਹੋਣਾ ਹੈ ਜਿਹਦੇ ਲਈ ਜਿਸ ਤਰੀਕੇ ਨਾਲ ਨਵਾਜ਼ ਸ਼ਰੀਫ ਔਰ ਮੋਦੀ ਦੀ ਮੀਟਿੰਗ ਰੂਸ ਦੇ ਵਿੱਚ ਹੋਈ ਔਰ ਪਾਕਿਸਤਾਨ 'ਚ ਉਹਦਾ ਬੜਾ ਜ਼ੋਰਦਾਰ ਰਿਐਕਸ਼ਨ ਹੋਇਆ ਕਿ ਵੀ ਏਜੰਡੇ ਦੇ ਵਿੱਚ ਕਸ਼ਮੀਰ ਵੀ ਨਹੀਂ ਲਿਆਂਦਾ ਗਿਆ ਔਰ ਉਸ ਹਵਾਲੇ ਨਾਲ ਈਵਨ ਸੈਯਦ ਅਲੀ ਸ਼ਾਹ ਗਿਲਾਨੀ ਈਦ ਦੇ ਜਿਹੜਾ ਸੱਦਾ ਸੀ ਇਫਤਾਰੀ ਦਾ, ਉਸ ਤੇ ਪਾਕਿਸਤਾਨ ਹਾਈ ਕਮਿਸ਼ਨ ਦੇ ਸੱਦੇ ਤੇ ਨਹੀਂ ਗਏ। ਸੋ ਜ਼ਾਹਰ ਹੈ ਵੀ ਪਾਕਿਸਤਾਨ ਗਵਰਨਮੈਂਟ ਤਾਂ ਬੈਂਡ ਬੈਕਵਰਡ ਕਰ ਰਹੀ ਹੈ ਹਿੰਦੁਸਤਾਨ ਦੇ ਨਾਲ ਗੱਲਬਾਤ ਨੂੰ ਤੋਰਨ ਦੇ ਲਈ, ਉਹ ਕੋਈ ਵੀ ਐਸਾ ਐਕਸ਼ਨ ਔਰ ਫਿਰ ਪੰਜਾਬ ਦੇ ਹਵਾਲੇ ਨਾਲ। ਸੋ ਜ਼ਾਹਰ ਹੈ ਵੀ ਕਸ਼ਮੀਰ ਦੇ ਵਿੱਚ ਜੇ ਕੁਝ ਵੀ ਹੁੰਦਾ ਹੈ, ਭਾਵੇਂ ਉੱਥੇ ਹਥਿਆਰਬੰਦ ਹੁੰਦਾ ਹੈ ਜਾਂ ਦੂਜਾ ਹੁੰਦਾ ਹੈ, ਉਹ ਡਿਸਪਿਊਟਡ ਟੈਰੀਟਰੀ ਹੈ, ਉਹਦੇ ਥੱਲੇ ਪਾਕਿਸਤਾਨ ਹੋਏ ਕਸ਼ਮੀਰੀ ਹੋਣ ਉਹਨਾਂ ਦਾ ਹੱਕ ਵੀ ਬਣਦਾ ਹੈ ਕਿਉਂਕਿ ਉਹਨਾਂ ਦਾ ਕਲੇਮ ਹੈ ਔਰ ਆਲਰੇਡੀ ਕੋਈ ਉਹ ਭਾਰਤ ਦਾ ਹਿੱਸਾ ਨਹੀਂ ਹੈ। ਪਰ ਪੰਜਾਬ ਦੇ ਮਾਮਲੇ 'ਚ ਕੋਈ ਵੀ ਇੰਟਰਫੇਰੈਂਸ ਪਾਕਿਸਤਾਨ ਲੈਵਲ ਤੇ ਇਹ ਤਾਂ ਸਿੱਧੋ ਸਿੱਧਾ ਜਿਹੜੀ ਭਾਰਤ ਦੀ ਸੋਵਰਨਟੀ ਹੈ ਉਹਦੇ 'ਚ ਦਖਲਅੰਦਾਜ਼ੀ ਹੈ, ਕਸ਼ਮੀਰ ਦੇ ਮਾਮਲੇ 'ਚ ਇਹ ਕੇਸ ਨਹੀਂ ਹੈ। ਸੋ ਪਾਕਿਸਤਾਨ ਜਿਹੜਾ ਖੁਦ ਅੱਤਵਾਦ ਦੇ ਨਾਲ ਜਾਂ ਉਸ ਦਹਿਸ਼ਤਗਰਦੀ ਦੇ ਨਾਲ ਉਹ ਕਰਾਚੀ 'ਚ ਹੋਏ, ਬਲੋਚਿਸਤਾਨ 'ਚ ਹੋਏ, ਦੂਸਰੀਆਂ ਥਾਵਾਂ ਤੇ ਹੋਏ ਲੜ ਰਿਹਾ, ਉਹ ਇਹ ਕਿਉਂ ਕਰਨਗੇ। ਹੁਣ ਸਿੱਖਾਂ ਦੇ ਹਵਾਲੇ ਨਾਲ ਗੱਲ ਕਰ ਲਓ ਕਿ ਜੀ ਸਿੱਖ ਜਥੇਬੰਦੀਆਂ, ਹੁਣ
ਜਿਸ ਤਰੀਕੇ ਨਾਲ ਬਾਪੂ ਸੂਰਤ ਸਿੰਘ ਹੋਰਾਂ ਦਾ ਵਰਤ 6 ਮਹੀਨੇ ਤੋਂ ਜ਼ਿਆਦਾ ਸਮਾਂ ਇੱਕ ਸ਼ਾਂਤਮਈ ਤਰੀਕੇ ਦੇ ਨਾਲ, ਔਰ ਇਹ ਜ਼ਾਹਰ ਹੈ ਵੀ ਉਹਨਾਂ ਲੋਕਾਂ ਦੇ ਮੂੰਹ ਤੇ ਇੱਕ ਚਪੇੜ ਵੱਜ ਰਹੀ ਹੈ ਜਿਹੜੇ ਲੋਕ ਇਹ ਈਵਨ ਸਾਡਿਆਂ 'ਚ ਵੀ ਇਹ ਕਹਿੰਦੇ ਸੀ ਕਿ ਜੀ ਹਥਿਆਰਬੰਦ ਦੀ ਕੀ ਲੋੜ ਹੈ ਜਾਂ ਹਥਿਆਰਬੰਦ ਤੋਂ ਬਿਨਾਂ ਸ਼ਾਂਤਮਈ ਦੇ ਨਾਲ ਕਿਉਂ ਨਹੀਂ ਹੋ ਸਕਦਾ। ਦੇਖੋ ਟਿਊਨੀਸੀਆ 'ਚ ਹੋਇਆ, ਇਜਿਪਟ 'ਚ ਹੋਇਆ, ਫਲਾਣੀ ਥਾਂ ਹੋਇਆ, ਢਿਮਕੀ ਥਾਂ ਅਰਬ ਸਪਰਿੰਗ ਆਇਆ, ਇੱਥੇ ਵੀ ਸ਼ਾਂਤਮਈ ਲੋਕ ਨਿਕਲ ਆਣ ਸੜਕਾਂ ਤੇ, ਫਿਰ ਕੀ ਕਰ ਲੈਣਗੇ ਜੀ। ਹੁਣ ਉਹ ਸ਼ਾਂਤਮਈ 6 ਮਹੀਨੇ ਹੋ ਗਏ, ਔਰ ਜਿਸ ਤਰੀਕੇ ਨਾਲ ਬਾਪੂ ਸੂਰਤ ਸਿੰਘ ਦੇ ਵਰਤ ਨੂੰ ਰੋਲਣ ਦੇ ਲਈ ਏਜੰਸੀਆਂ ਦਾ ਪੂਰਾ ਨੈਟਵਰਕ ਆਪਣੇ ਕੰਮ ਤੇ ਲੱਗਾ ਹੋਇਆ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ 31ਵੀਂ ਘੱਲੂਘਾਰੇ ਦੀ ਯਾਦ ਦੁਨੀਆ ਭਰ ਦੇ ਵਿੱਚ ਬੜੇ ਸ਼ਾਂਤਮਈ ਅੰਦਾਜ਼ 'ਚ ਮਨਾਈ ਗਈ, ਔਰ ਇਸ ਕਿਸਮ ਦਾ ਹਿੰਸਕ ਮਾਹੌਲ ਜੰਮੂ ਦੇ ਵਿੱਚ ਏਜੰਸੀਆਂ ਨੇ ਸਿਰਜਿਆ, ਜਿਸ ਦੀ ਭੇਟ ਭਾਈ ਜਸਜੀਤ ਸਿੰਘ, ਸ਼ਹੀਦ ਜਸਜੀਤ ਸਿੰਘ ਚੜ੍ਹੇ ਜੀ। ਹੁਣ ਇਸ ਤੋਂ ਬਾਅਦ ਜੋ ਹਸ਼ਰ ਅਕਾਲੀਆਂ ਦੇ ਨਾਲ ਅਮਰੀਕਾ ਕੈਨੇਡਾ 'ਚ ਆਇਆ ਹੋਇਆ, ਉਹ ਵੀ ਜ਼ਾਹਰ ਹੈ ਵੀ ਖਾਲਿਸਤਾਨ ਮੂਵਮੈਂਟ ਦਾ ਇੱਕ ਵਾਰ ਡੰਕਾ ਵੱਜਿਆ, ਔਰ ਸ਼ਾਂਤਮਈ ਤਰੀਕੇ ਦੇ ਨਾਲ, ਪੀਸਫੁਲ ਵੇ ਦੇ ਨਾਲ। ਫਿਰ ਰੈਫਰੈਂਡਮ 2020 ਦੀ ਗੱਲ ਜਿਹੜੀ ਹੈ ਇਹ ਆਲਮੋਸਟ ਸਾਰੇ ਪਾਸੇ ਪਹੁੰਚੀ ਹੈ, ਔਰ ਇਸ ਦਾ ਹੀ ਕਾਰਨ ਹੈ ਕਿ ਈਵਨ ਬਾਦਲ ਵੀ ਜਿਹੜਾ ਉਹਨੂੰ ਹਾਸੋਹੀਣਾ ਕਹਿੰਦਾ ਸ਼ਬਦ, ਉਹ ਵੀ ਰੈਫਰੈਂਡਮ ਇਸਤੇਮਾਲ ਕਰਦਾ ਜੀ। ਹੁਣ ਜੇ ਬਾਦਲ ਆਪਣਾ ਵੱਡਾ ਟਿੱਕਾ ਲਾ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਸੋ ਕਾਲਡ ਭਗਵਾਨ ਪਰਸੂਰਾਮ ਦੀ ਇੱਕ ਚੇਅਰ ਸਥਾਪਿਤ ਕਰਨ ਆਉਂਦਾ ਤੇ ਉੱਥੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਮਾਇਤੀ ਲਾਉਂਦੇ ਨੇ, ਔਰ ਉਹਨਾਂ ਦੇ ਮੂੰਹਾਂ ਤੇ ਹੱਥ ਰੱਖ ਕੇ ਜਿਹੜਾ ਉਹਨਾਂ ਨੂੰ ਘੜੀਸ ਕੇ ਬਾਹਰ ਲਿਜਾਇਆ ਜਾ ਰਿਹਾ ਜੀ। ਹੁਣ ਇਸ ਸਾਰੇ ਮਾਹੌਲ 'ਚ ਜਿੱਥੇ ਕਿ ਦੁਨੀਆ ਦੇ ਵਿੱਚ, ਔਰ ਜੇ ਤੁਸੀਂ ਸਟੋਰੀਜ਼ ਦੇਖੋ ਜਿਹੜੀਆਂ ਏਜੰਸੀਆਂ ਨੇ ਪਲਾਂਟ ਕੀਤੀਆਂ ਇਹ ਸਾਰੇ ਪੀਰੀਅਡ ਪਿਛਲੇ ਕਈ ਮਹੀਨਿਆਂ ਤੋਂ ਕਰ ਰਹੇ ਨੇ ਕਿ ਐਜ਼ ਇਫ ਜਿਹੜਾ ਖਾਲਿਸਤਾਨ ਹੈ ਉਹ ਵਾਪਸ ਆ ਗਿਆ, ਔਰ ਕਾਲਾ ਦੌਰ, ਔਰ ਅਮਰਿੰਦਰ ਵਰਗਾ ਜਿਹੜਾ ਭੌਂਕਿਆ ਕਿ ਜੀ ਇਹ ਕਾਲਾ ਦੌਰ ਵਾਪਸ ਲਿਆਉਣਾ ਚਾਹੁੰਦੇ ਨੇ। ਜਦੋਂ ਹੁਣ ਉਹਦੇ ਬਾਰੇ ਕਮੈਂਟ ਆਇਆ ਸੀ ਤਾਂ ਹਾਲਾਂ ਫਰਾਈਡੇ ਦੇ ਸ਼ੋਅ 'ਚ ਉਹਦਾ ਕੰਮ ਕੀਤਾ ਸੀ ਕਿ ਭਾਈ ਕਿਉਂ ਉਹਨੇ ਅਮਰੀਕਾ 'ਚ ਸਤੰਬਰ 'ਚ ਆਣਾ, ਸਾਨੂੰ ਕਿਉਂ ਵਿਰੋਧ ਕਰਨਾ ਚਾਹੀਦਾ। ਪਰ ਜਿਵੇਂ ਉਹ ਰੈਟਲ ਹੋਇਆ, ਉਹਨੇ ਇਸ ਸਾਰੇ ਨੂੰ ਦੇਸ਼ ਦੇ ਖਿਲਾਫ ਲੜਾਈ, ਔਰ ਹੁਣ ਵੀ ਇਹ ਦੀਨਾਨਗਰ ਘਟਨਾ ਨੂੰ ਲੈ ਕੇ ਸਭ ਤੋਂ ਜ਼ਿਆਦਾ ਅਖੌਤੀ ਨੈਸ਼ਨਲਿਸਟ ਬਿਆਨ ਅਮਰਿੰਦਰ ਦਾ ਸੀ। ਅਜੇ ਬਾਦਲ ਨੇ ਵੀ ਗੇਮ ਪਲੇ ਕੀਤੀ ਹੈ, ਉਹਨੇ ਵੀ ਸੈਂਟਰ ਦੇ ਵਿਹੜੇ 'ਚ ਵੀ ਸੁੱਟੀ ਕੋਈ ਗੱਲ, ਪੁਲਿਸ ਦੀ ਬੜੀ ਸ਼ਲਾਘਾ ਕਰ ਦਿੱਤੀ, ਔਰ ਆਪਣੀ ਗੇਮ ਤੇ ਰਿਹਾ। ਸੁਖਬੀਰ ਬਾਦਲ ਆਇਆ ਹੀ ਨਹੀਂ, ਜਿਵੇਂ ਕੋਈ ਏਡਾ ਹੁੰਦਾ ਨਹੀਂ ਜੀ ਸਾਡੀ ਪੁਲਿਸ ਬੜੀ ਐਫੀਸ਼ੀਐਂਟ ਹੈ। ਸੁਮੇਧ ਸੈਣੀ ਨੂੰ ਉਹਨਾਂ ਨੇ ਅੱਗੋਂ ਬਿਲਟ ਕੀਤਾ, ਇਹਦੇ ਬਾਵਜੂਦ ਕਿ ਫੌਜ ਕਮਾਂਡੋ ਕਰ ਰਹੇ ਸੀ। ਉਹ ਕਾਹਦਾ ਆਪਰੇਸ਼ਨ ਹੈ ਜਿਹੜਾ 11 ਘੰਟੇ ਬਾਅਦ ਤੁਸੀਂ ਅਕੰਪਲਿਸ਼ ਕੀਤਾ? ਜੇ ਤੁਹਾਡੀ ਜ਼ੁਬਾਨ 'ਚ ਹੀ ਆਪਰੇਸ਼ਨ ਹੈ, ਤੁਸੀਂ ਕਿਸੇ ਨੂੰ ਜਿਉਂਦਾ ਨਹੀਂ ਫੜ ਸਕੇ, ਤੇ ਮਰਨ ਵਾਲੇ ਤੇ ਆਪ ਇਹਨਾਂ ਦਾ ਕਹਿਣਾ ਹੈ ਕਿ ਜੀ ਉਹਨਾਂ ਨੇ ਬੜੇ ਡਿਸਗਾਈਜ਼ ਕੰਮ ਕੀਤਾ। ਉਹਨਾਂ ਦੀ ਕਿਸੇ ਪੈਂਟ ਦੇ ਉੱਤੇ ਜਾਂ ਕਮੀਜ਼ ਦੇ ਉੱਤੇ ਕੋਈ ਟੇਲਰ ਮਾਸਟਰ ਦਾ ਲੇਬਲ ਨਹੀਂ ਲੱਗਾ ਹੋਇਆ ਵੀ ਇਹ ਕਹਿਣ ਜੀ ਲਾਹੌਰੋਂ ਸਵਾ ਕੇ ਆਇਆ ਸੀ ਪੈਂਟ ਜਾਂ ਕਰਾਚੀਓਂ ਪਾ ਕੇ ਆਇਆ ਸੀ ਕਮੀਜ਼, ਕਿ ਜੀ ਉਹਨਾਂ ਨੇ ਆਪਣੀ ਆਇਡੈਂਟੀਟੀ ਲੁਕੋਈ ਹੈ। ਫਿਰ ਇਹਨਾਂ ਕੋਲ ਕੀ ਸਬੂਤ ਨੇ ਕਿ ਭਾਈ ਉਹ ਪਾਕਿਸਤਾਨ ਤੋਂ ਆਏ, ਉਹ ਲਸ਼ਕਰੇ ਤਾਇਬਾ ਸੀ, ਉਹ ਕੌਣ ਸੀ, ਕੀ ਸੀ? ਸੋ ਅਸੀਂ ਸਮਝਦੇ ਹਾਂ ਵੀ ਕੁੱਲ ਮਿਲਾ ਕੇ ਜੇ ਇਸ ਵੇਲੇ ਇਹਨਾਂ ਨੂੰ ਕੋਈ ਗੱਲ ਸੂਟ ਕਰਦੀ ਹੈ ਤੇ ਸੂਟ ਉਹਨਾਂ ਨੂੰ ਇਹੀ ਕਰਦੀ ਹੈ ਕਿ ਵੀ ਤੁਸੀਂ ਖਾਲਿਸਤਾਨ ਦੀ ਮੂਵਮੈਂਟ ਹਿੰਸਾ ਦੇ ਖਾਤੇ 'ਚ ਪਾਓ, ਵਾਇਲੈਂਸ ਦੇ ਖਾਤੇ 'ਚ ਪਾਓ, ਔਰ ਖਾਲਿਸਤਾਨ ਦੇ ਜੁਝਾਰੂਆਂ ਔਰ ਪਾਕਿਸਤਾਨ ਨੂੰ ਨਾਲ ਜੋੜੋ। ਫਿਰ ਇਹਦੇ ਥੱਲੇ ਇੰਟਰਨੈਸ਼ਨਲੀ ਇਹ ਵੇਚੋ ਤਾਂ ਕਿ ਜਿਹੜੇ ਬਾਹਰ ਖਾਲਿਸਤਾਨ ਲਈ ਕੰਮ ਕਰਨ ਵਾਲੇ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਕਸਾਓ ਜੀ। ਉਹਨਾਂ ਨੂੰ ਕਹੋ ਦੇਖ ਲਓ ਜੀ ਇੱਥੇ ਵੀ ਇਹ ਹਿੰਸਾ ਕਰ ਰਹੇ ਨੇ, ਔਰ ਇਹੀ ਹਿੰਸਾ ਜਿਹੜਾ ਬਾਹਰੋਂ ਆ ਰਹੇ ਨੇ ਜੀ, ਫੰਡ ਬਾਹਰੋਂ ਆ ਰਹੇ ਨੇ। ਜਿਵੇਂ ਈਵਨ ਬਾਪੂ ਸੂਰਤ ਸਿੰਘ ਦੇ ਵਰਦੇ ਹਵਾਲੇ ਨਾਲ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਜੀ ਅਸੀਂ ਇਨਕੁਆਇਰੀ ਕਰ ਰਹੇ ਹਾਂ ਕਿ ਫੰਡ ਕਿੱਥੋਂ ਆ ਰਹੇ ਨੇ। ਔਰ ਇਸ ਸਾਰੇ ਦੇ ਥੱਲੇ ਹੁਣ ਨਾਲ ਹੀ ਸਟੋਰੀਆਂ ਆ ਗਈਆਂ ਜੀ, ਦੇਖੋ ਉਹਨਾਂ ਦੇ ਕੋਲ ਤਾਂ ਬੜੇ ਸਫਿਸਟੀਕੇਟ ਵੈਪਨ ਸੀ, ਪੁਲਿਸ ਦੇ ਕੋਲ ਤਾਂ ਕੁਝ ਨਹੀਂ ਹੈ ਜੀ। ਪੁਲਿਸ ਦੇ ਕੋਲ ਤਾਂ ਪੁਰਾਣੀਆਂ ਉਹੀ ਚੀਜ਼ਾਂ ਉਹੀ ਜਿਹੜੀਆਂ ਨੇ, ਕੋਈ ਉਹਨਾਂ ਕੋਲ ਨਾਈਟ ਵਿਜ਼ਨ ਗਲਾਸਿਸ ਨਹੀਂ ਸੀ, ਕੋਈ ਦੂਜੀ ਡਿਵਾਈਸ ਨਹੀਂ ਸੀ। 3 ਘੰਟੇ 'ਚ ਉਹਨਾਂ ਨੂੰ ਇਹ ਲੱਭਾ ਉਹ ਲੱਭਾ। ਹੁਣ ਉਹਦੇ ਥੱਲੇ ਅੱਗੋਂ ਫੰਡਿੰਗ ਤਾਂ ਕਿ ਪੁਲਿਸ ਨੂੰ ਖਾਣ ਪੀਣ ਦਾ ਸਮਾਨ ਜਿਹੜਾ ਉਹ ਹਥਿਆਰਾਂ ਦੀ ਸਪਲਾਈ ਦੇ ਹਵਾਲੇ ਨਾਲ ਮਿਲੇ। ਸੋ ਕੁੱਲ ਮਿਲਾ ਕੇ ਨਾ ਹੀ ਇਹ ਖਾਲਿਸਤਾਨ ਦੀ ਲਹਿਰ ਨਾਲ ਸੰਬੰਧਿਤ ਕਿਸੇ ਸ਼ਾਂਤਮਈ ਜਾਂ ਜੁਝਾਰੂ ਜਥੇਬੰਦੀ ਨੂੰ ਸੂਟ ਕਰਦਾ ਕਿ ਉਹ ਇਸ ਕਿਸਮ ਦਾ ਕੋਈ ਵਾਕਿਆ, ਉਹਦੀ ਟਾਈਮਿੰਗ ਜਿਹੜੀ ਹੈ ਜਦੋਂ ਕਿ ਇੱਕ ਪਾਸੇ ਪ੍ਰੈਸ਼ਰ ਬਿਲਟ ਹੋ ਰਿਹਾ ਔਰ ਇਸ ਕਦਰ ਇਹ ਹੁਣ ਘਬਰਾਏ ਵੀ ਨੇ ਕਿ ਈਵਨ ਜਥੇਦਾਰ ਅਕਾਲ ਤਖਤ ਮੱਕੜ, ਤਖਤ ਕੇਸਗੜ੍ਹ ਸਾਹਿਬ ਦਾ ਜਥੇਦਾਰ ਔਰ ਇਹ ਸਾਰੇ ਬਾਪੂ ਸੂਰਤ ਸਿੰਘ ਨੂੰ ਮਿਲਣ ਗਏ ਨੇ, ਜਿਹੜਾ ਉਹਨਾਂ ਨੂੰ 6 ਮਹੀਨੇ ਯਾਦ ਨਹੀਂ ਸੀ ਆਇਆ। ਇਹੀ ਅਕਾਲੀ ਨੇ ਜਿਹੜਾ ਜਿਨ੍ਹਾਂ ਦਾ ਸਰਸਾ ਜਿਹੜਾ ਇਹਨਾਂ ਨੂੰ ਪਖੰਡੀ ਕਹਿੰਦਾ ਸੀ, ਔਰ ਇਹਨਾਂ ਦਾ ਇਹ ਕਹਿਣਾ ਸੀ ਜੀ ਐਡੀ ਕਿਹੜੀ ਗੱਲ ਹੈ,
ਜੀ ਉਹਨਾਂ ਨੂੰ ਤਾਂ ਛੱਡ ਦੇਣਾ ਚਾਹੀਦਾ। ਹੁਣ ਉਹ ਕਹਿ ਰਹੇ ਜੀ ਅਸੀਂ ਬਿਲਕੁਲ ਹਮਾਇਤ ਕਰਦੇ ਹਾਂ ਜੀ, ਅਸੀਂ ਬਿਲਕੁਲ ਰਿਹਾ ਹੋਣੇ ਚਾਹੀਦੇ ਨੇ, ਔਰ ਅਸੀਂ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਰਿਹਾ। ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਰਾ ਪਾਰਟ ਇਹਨਾਂ ਦਾ ਅਲਟੀਮੇਟਲੀ ਸਰਗਣਾ ਕੌਣ ਹੁੰਦਾ ਹੈ? ਏਜੰਸੀਆਂ ਦੀ ਗੇਮ ਇਸ ਕਿਸਮ ਦੀ ਹੁੰਦੀ ਹੈ। ਹੁਣ ਸਵਾਲ ਇੱਕ ਜ਼ਰੂਰ ਇਹ ਹੋਏਗਾ ਕਿ ਜੀ ਦੇਖੋ ਮਤਲਬ ਜਿਹੜੇ ਆਉਣ ਵਾਲੇ ਸੀ ਉਹਨਾਂ ਨੇ ਬੜੀ ਬਹਾਦਰੀ ਨਾਲ ਥਾਣਾ ਆਕੂਪਾਈ ਕੀਤਾ, ਅਖੀਰ ਤੱਕ ਲੜੇ ਮਰੇ, ਇਹ ਏਜੰਸੀਆਂ ਦੇ ਬੰਦੇ ਕਿਵੇਂ ਹੋ ਸਕਦੇ ਨੇ? ਜਾਂ ਏਜੰਸੀਆਂ ਦਾ ਇਹਦੇ ਚ ਕੀ ਹੋ ਸਕਦਾ ਵੀ ਉਹ ਉਹਨਾਂ ਦੇ ਲਈ ਮਾਰ ਜਾਣ? ਦੇਖੋ ਜੀ ਸ਼ਕਲੋਂ ਸੂਰਤੋਂ ਵੀ ਜਿਹੜੇ ਨੇ ਉਹ ਇਵੇਂ ਲੱਗਦੇ ਨੇ। ਦੇਖੋ ਇਹ ਹੁੰਦਾ ਹੈ ਬਹੁਤਿਆਂ ਨੂੰ ਜਿਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ, ਇੱਕ ਮੋਸਾਦ ਦਾ ਏਜੰਟ ਕੈਨੇਡਾ ਦਾ ਸਿਟੀਜ਼ਨ ਸੀ ਬਣਿਆ ਬਾਅਦ ਚ, ਉਹਨੇ ਇੱਕ ਕਿਤਾਬ ਲਿਖੀ ਹੈ ਮੋਸਾਦ ਦੇ ਉੱਤੇ ਹੀ, ਉਹਦਾ ਨਾਮ ਹੈ ਬਾਈ ਦਾ ਵੇ ਆਫ ਡਿਸੈਪਸ਼ਨ ਜੀ, ਵੀ ਵਿਨ ਦਾ ਵਾਰ, ਕਿ ਵੀ ਅਸੀਂ ਡਿਸੀਵ ਕਰਕੇ ਇੱਕ ਝਕਾਨੀ ਦੇ ਕੇ ਝੂਠ ਬੋਲ ਜਾਂ ਹੋਵੋ ਕੁਛ ਤਾਂ ਹਜ਼ਾਰ ਕੁਛ ਕਰੋ ਵੀ ਜੰਗ ਐਵੇਂ ਜਿੱਤੀ ਜਾਂਦੀ ਹੈ। ਤੇ ਉਹਨੇ ਉਹਦੇ ਚ ਬਹੁਤ ਸਾਰੇ ਵੇਰਵੇ ਦਿੱਤੇ ਨੇ ਕਿ ਮੋਸਾਦ ਜਿਸ ਦੀ ਹੁਣ ਇੰਡੀਆ ਦੀ ਟ੍ਰੇਨਿੰਗ ਇੰਡੀਅਨ ਇੰਟੈਲੀਜੈਂਸ ਰਾ ਔਰ ਦੂਸਰਿਆਂ ਦੀ ਮੋਸਾਦ ਥੱਲੇ ਹੋ ਰਹੀ ਹੈ ਵੀ ਕਿਵੇਂ ਹੁੰਦਾ। ਪਰ ਇੱਕ ਘਟਨਾ ਜਿਹੜੀ ਮੈਨੂੰ ਯਾਦ ਹੈ ਉਸ ਕਿਤਾਬ ਦੀ, ਹਾਲਾਂ ਮੈਂ 14-15 ਸਾਲ ਪਹਿਲਾਂ ਉਸ ਕਿਤਾਬ ਨੂੰ ਪੜ੍ਹੇ, ਉਹਦੇ ਚੋਂ ਕਹਿੰਦਾ ਹੈ ਮੋਸਾਦ ਨੇ ਇੱਕ ਪਾਸੇ ਜਿਹੜੇ ਤਾਮਿਲ ਲਿਟੇ ਸੀ, ਲਿਬਰੇਸ਼ਨ ਟਾਈਗਰਸ ਆਫ ਤਾਮਿਲ ਐਲਮ ਜੀ, ਉਹਨਾਂ ਦੇ ਗਰੁੱਪ ਨੂੰ ਜਿਹੜੀ ਹੈ ਉਹ ਟ੍ਰੇਨਿੰਗ ਦੇ ਰਹੇ ਸੀ ਕਿ ਪਾਣੀ ਦੇ ਵਿੱਚ ਮਾਈਨਸ ਕਿਵੇਂ ਵਿਛਾਣੀਆਂ, ਕਿਉਂਕਿ ਸ੍ਰੀਲੰਕਾ ਦੇ ਵਿੱਚ ਆਰਚਵੇਰੇ ਪਾਣੀ ਹੈ ਔਰ ਜਿਹੜੀ ਸ੍ਰੀਲੰਕਾ ਦੀ ਫੌਜ ਜਾਫਨਾ ਦੇ ਉੱਤੇ ਜਾਂ ਦੂਜਾ ਬਾਈ ਵਾਟ, ਉਹ ਕਹਿੰਦੇ ਕਿ ਵੀ ਉਹਨਾਂ ਤੋਂ ਕਾਫੀ ਮੋਟੀ ਰਕਮ ਲੈ ਕੇ ਅੰਡਰਗਰਾਉਂਡ, ਕਿਉਂਕਿ ਗੁਰਿਲਾ ਆਰਗੇਨਾਈਜੇਸ਼ਨ ਸੀ, ਕੋਈ ਰੈਗੂਲਰ ਆਰਮੀ ਤਾਂ ਨਹੀਂ ਸੀ, ਸੋ ਉਹਨਾਂ ਨੂੰ ਉਹ ਮਾਈਨਸ ਵੀ ਦੇ ਰਹੇ ਸੀ ਔਰ ਇਹ ਟ੍ਰੇਨਿੰਗ ਵੀ ਦੇ ਰਹੇ ਸੀ ਕਿ ਵੀ ਮਾਈਨਸ ਕਿਵੇਂ ਵਿਛਾਣੀ। ਤੇ ਉਹਨੇ ਕਿਹਾ ਜੀ ਕਿ ਉਸੇ ਹੀ ਜਿਸ ਖਿੱਤੇ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਉਸ ਦੇ ਦੂਜੇ ਖੂੰਜੇ ਦੇ ਵਿੱਚ ਬੜੀ ਵੱਡੀ ਰਕਮ ਲੈ ਕੇ ਸ੍ਰੀਲੰਕਾ ਸਰਕਾਰ ਨਾਲ ਕੰਟੈਕਟ ਸੀ, ਉਹਨਾਂ ਦੀ ਫੌਜ ਨੂੰ ਮੋਸਾਦ ਟ੍ਰੇਨਿੰਗ ਦੇ ਰਹੀ ਸੀ ਕਿ ਇਹ ਜਿਹੜੀਆਂ ਵਿਛੀਆਂ ਮਾਈਨਸ ਨੇ ਜੀ ਇਹਨਾਂ ਨੂੰ ਹਟਾਉਣਾ ਕਿਵੇਂ। ਹੁਣ ਤੁਸੀਂ ਦੇਖ ਲਓ ਵੀ ਇਵੇਂ ਏਜੰਸੀਆਂ ਦੀ ਨੈਟਵਰਕਿੰਗ ਹੁੰਦੀ ਹੈ ਵੀ ਉਹਨਾਂ ਤੋਂ ਪੈਸੇ ਵਿਛਾਉਣ ਦੇ ਲੈ ਰਹੇ ਨੇ, ਉਹਨਾਂ ਨੂੰ ਟ੍ਰੇਨ ਕਰ ਰਹੇ ਨੇ, ਇੱਧਰ ਇਹਨਾਂ ਨੂੰ ਹਟਾਉਣ ਦੇ ਲੈ ਰਹੇ ਨੇ। ਸੋ ਦੋਨੋਂ ਸਮਝ ਰਹੇ ਨੇ ਜੀ ਮੋਸਾਦ ਸਾਡੀ ਬੜੀ ਸਕੀ ਹੈ, ਦੇਖੋ ਮਤਲਬ ਸਾਨੂੰ ਉਹਨਾਂ ਨੇ ਦਿੱਤੀ ਹੈ ਟ੍ਰੇਨਿੰਗ। ਸੋ ਇਨ ਦਾ ਐਂਡ ਆਫ ਦਾ ਡੇ ਉਹ ਆਪਣਾ ਕੰਮ ਪੈਸਾ ਬਣਾ ਰਹੇ ਨੇ ਔਰ ਦੋਨਾਂ ਨੂੰ ਉੱਲੂ ਬਣਾ ਰਹੇ ਨੇ। ਸੋ ਇਸੇ ਤਰ੍ਹਾਂ ਬਹੁਤ ਵਾਰ ਉਹ ਕਸ਼ਮੀਰੀ ਹੋਣ, ਉਹ ਜਿਵੇਂ 에ਅਰ ਇੰਡੀਆ ਦੇ ਮਾਮਲੇ ਦੇ ਵਿੱਚ ਕੁਛ ਇਸ ਕਿਸਮ ਦੇ ਐਮੋਸ਼ਨਲ ਸਿੱਖ ਵੀ ਉਹਨਾਂ ਦੇ ਟਰੈਪ 'ਚ ਫਸੇ ਹੋਣਗੇ ਜਿਨ੍ਹਾਂ ਨੂੰ ਵਰਤ ਕੇ ਇਹਨਾਂ ਨੇ 에ਅਰ ਇੰਡੀਆ ਦਾ ਹਾਦਸਾ ਕਰਵਾਇਆ। ਸੋ ਜਿਹੜੇ ਇਸ ਕਿਸਮ ਦੇ ਜਿਨ੍ਹਾਂ ਨੂੰ ਖੂੰਜਿਆਂ ਦੇ ਵਿੱਚ ਰੱਖ ਕੇ ਇਹ ਮੋਟੀਵੇਟ ਕਰਦੇ ਨੇ, ਉਹਨਾਂ ਨੂੰ ਜੋ ਵੀ ਪੜਾਇਆ ਜਾਂਦਾ ਹੈ ਜਾਂ ਟਾਸਕ ਦਿੱਤੀ ਜਾਂਦੀ ਹੈ, ਬਹੁਤ ਵਾਰ ਉਹਨਾਂ ਨੂੰ ਜਸਟ 19 ਜਿਵੇਂ ਡਾਟਡ ਲਾਈਨ ਹੁੰਦੀ ਹੈ ਉਹ ਲਾਈਨ ਲੈ ਕੀਤੀ ਜਾਂਦੀ ਹੈ ਕਿ ਵੀ ਤੁਸੀਂ ਆਹ ਕਰਨਾ ਜੀ ਔਰ ਇਹ ਤੁਹਾਡੇ ਕਾਜ਼ ਨੂੰ ਇਵੇਂ ਪ੍ਰਮੋਟ ਕਰੇਗਾ ਵੀ, ਔਰ ਦੂਜੇ ਪਾਸੇ ਉਹਨਾਂ ਨੂੰ ਸ਼ਹੀਦ ਐਲਾਨਣ ਦੀ ਨਾਂ ਜਿਹੜੀ ਹੈ ਉਹ ਗੱਲ ਸ਼ੁਰੂ ਹੋ ਜਾਂਦੀ ਹੈ। ਹੁਣ ਪੁਲਿਸ ਦਾ ਨੂੰ ਸ਼ਹੀਦ ਬਣਾ ਕੇ ਸੁਮੇਧ ਸੈਣੀ ਨੂੰ ਸੁਪਰ ਕੌਪ ਬਣਾ ਦਿੱਤਾ ਹੈ। ਹਾਲਾਂਕਿ ਜੇ ਤੁਸੀਂ, ਔਰ ਇਹ ਵੀ ਮੈਂ ਈਵਨ ਇੰਗਲਿਸ਼ ਟ੍ਰਿਬਿਊਨ 'ਚ ਵੀ ਆਰਡਰਡ ਹੈ, ਜਿਹੜੇ ਥੋੜੇ ਬਹੁਤ ਨਿਰਪੱਖ ਕਿਸਮ ਦੇ ਨੇ ਐਨਾਲਿਸਟ, ਉਹਨਾਂ ਦੇ ਰਾਈਟ ਅਪ ਦੇਖ ਰਿਹਾ ਸੀ, ਉਹ ਕਹਿੰਦੇ ਵੀ ਕਿਹੜੇ ਪਾਸਿਓਂ ਸਕਸੈਸ ਹੈ ਜੇ ਇਹਨੂੰ ਪੁਲਿਸ ਆਪਰੇਸ਼ਨ ਦੇ ਤੌਰ ਤੇ ਇਹ ਵੀ ਛੱਡ ਦਿਓ ਬਿਹਾਈਂਡ ਕੌਣ ਹੈ, ਮੋਟਿਵ ਕੀ ਹੈ, ਵੀ ਇਹ ਕਿਹੜੇ ਪਾਸਿਓਂ ਸਕਸੈਸ ਹੈ ਜੀ ਕਿ ਵੀ ਉਹ 5-5:30 ਵਜੇ ਪਹਿਲਾ ਸ਼ਾਟ ਫਾਇਰ ਕਰਦੇ ਨੇ, ਕਿੰਨੀ ਦੇਰ ਉਹ ਬਾਅਦ ਰੋਮ ਕਰਦੇ ਨੇ, ਫਿਰ ਉਹ ਥਾਣੇ 'ਚ ਵੜਦੇ ਨੇ। ਪੁਲਿਸ ਕਿੱਥੇ ਹੈ? ਗਸ਼ਤੀ ਪੁਲਿਸ ਕਿੱਥੇ ਹੈ ਜਿਹੜੀ ਗਸ਼ਤ ਕਰ? ਦੀਨਾਨਗਰ ਕਿਹੜਾ ਬੰਬਈ ਜਾਂ ਦਿੱਲੀ ਹੈ ਕਿ ਜਿਹੜਾ 50 ਮੀਲ 'ਚ ਫੈਲਿਆ ਹੋਇਆ? ਕਿੰਨਾ ਕਿ ਦੀਨਾਨਗਰ, ਇੱਥੋਂ ਨਿਕਲੋ ਤਾਂ ਉਧਰੋਂ ਤੁਸੀਂ ਮਿੰਟਾਂ ਦੇ ਵਿੱਚ ਉਹਨੂੰ ਕ੍ਰਾਸ ਕਰ ਲੈਂਦੇ ਹੋ। ਤੇ ਕਿੱਥੇ ਸੀ ਸਾਰਾ ਨੈਟਵਰਕ? ਔਰ ਫਿਰ ਜੇ 1 ਵਜੇ ਉੱਥੇ ਡੀਜੀਪੀ ਪਹੁੰਚਦਾ ਹੈ, ਡੀਸੀ ਜਿਹੜਾ 1 ਘੰਟੇ ਦੇ ਵਿੱਚ ਫੌਜ ਸੱਦ ਲੈਂਦਾ ਹੈ, ਤੇ ਉੱਥੇ ਕਿਉਂ ਨਹੀਂ ਕੋਆਰਡੀਨੇਟ ਕਰਨ ਦਿੱਤਾ? ਜੇ ਤੁਸੀਂ ਸੱਚਮੁੱਚ ਹੀ ਕੋਈ ਐਵੀਡੈਂਸ ਜਾਂ ਪ੍ਰੂਫ ਦੇਣਾ ਹੈ ਕਿ ਜੀ ਫਲਾਣੇ ਬੰਦੇ ਨੇ, ਫਿਰ ਤੁਸੀਂ ਤੁਹਾਡੀ ਕੋਈ ਵੀ ਜਿਹੜੀ ਸੋ ਕਾਲਡ ਬੜੇ ਬਹਾਦਰ ਕਮਾਂਡੋ ਨੇ ਉਹਨਾਂ ਨੇ ਰਾਸ਼ਨ ਕਰਕੇ ਉਹਨਾਂ ਨੂੰ ਕਿਉਂ ਨਹੀਂ ਚੁੱਕਿਆ? ਔਰ ਇਹ ਵੀ ਜਿਹੜਾ ਮਾਰ ਦੇਣਾ ਹੁੰਦਾ ਹੈ ਇਹ ਉਹਨਾਂ ਆਪਰੇਸ਼ਨਸ 'ਚ ਹੀ ਹੁੰਦਾ ਹੈ ਬਹੁਤ ਵਾਰ ਜਿਹਦੇ 'ਚ ਉਹ ਸਬੂਤ ਨਹੀਂ ਛੱਡਣਾ ਚਾਹੁੰਦੇ ਕਿ ਉਹਨਾਂ ਦੇ ਬਿਹਾਈਂਡ ਕੌਣ ਹੈ। ਜੀ ਜੀ, ਕਿਉਂਕਿ ਜਿਹੜਾ ਬੰਦਾ ਭਾਵੇਂ ਏਜੰਸੀਆਂ ਲਈ ਕੰਮ ਕਰ ਰਿਹਾ ਹੋਏ, ਫੜੇ ਜਾਣ ਤੋਂ ਬਾਅਦ ਉਹ ਪਾਕਿਸਤਾਨ ਦਾ ਹੀ ਕਹੇ ਆਪਣੇ ਆਪ ਨੂੰ, ਪਰ ਇੱਕ ਦਿਨ ਹੋਏ ਉਹਨੂੰ ਫਿਰ ਮਾਰ ਨਹੀਂ ਸਕਦੇ। ਟ੍ਰਾਇਲ ਤੇ ਜਾਏਗਾ, ਇੱਕ ਦਿਨ ਉਹ ਆਪਣੀ ਜ਼ੁਬਾਨ ਖੋਲੇਗਾ ਕਿ ਮੈਂ ਕਿਹਦੇ ਲਈ ਕੀਤਾ। ਔਰ ਇਸ ਲਈ ਹਮੇਸ਼ਾ ਜਿਸ ਆਪਰੇਸ਼ਨ 'ਚ ਹੁਣ 11 ਘੰਟੇ ਸਾਰਾ ਇਹਨਾਂ ਦਾ ਜਿਹੜਾ ਫੌਜ, NSG, ਸਵੈਟ ਫੋਰਸ, ਪੁਲਿਸ, ਉਹਨਾਂ ਤਿੰਨਾਂ ਬੰਦਿਆਂ ਨੂੰ ਜਿਹੜਾ ਉਹ 11, ਔਰ ਆਪ ਕਹਿੰਦੇ ਨੇ ਉਹਨਾਂ ਕੋਲ ਕੋਈ ਫੂਡ ਪੈਕਟ ਨਹੀਂ,
ਕੋਈ ਬੈਕਅਪ ਨਹੀਂ। ਜੇ ਇਹ ਹੈ ਜੀ ਉਹਨਾਂ ਨੇ ਪਤਾ ਨਹੀਂ ਅੰਦਰ ਹੌਸਟੇਜ ਲੈਣੇ ਸੀ, ਉਹ ਨਾਲ ਹਸਪੀਟਲ ਸੀ, ਹੌਸਟੇਜ ਲੈਣਾ ਹੁੰਦੇ ਤੁਹਾਡੀ ਬੱਸ ਹੌਸਟੇਜ ਲੈ ਲੈਂਦੇ। ਮਤਲਬ ਇਹਨਾਂ ਦੇ ਜਿੰਨੇ ਆਰਗੂਮੈਂਟ ਨੇ ਤੁਸੀਂ ਜਸਟ ਇਨ ਏ ਸਿੰਗਲ ਗੋ ਉਹਨਾਂ ਨੂੰ ਉਖਾੜ ਕੇ ਸੁੱਟ ਦਿੰਦੇ ਹੋ। ਔਰ ਇਨ ਦਾ ਐਂਡ ਆਫ ਦਾ ਡੇ ਮੈਂ ਸਮਝਦਾ ਹਾਂ ਵੀ ਇਸ ਸਾਰੇ ਚੋਂ ਅਲਟੀਮੇਟਲੀ ਇੱਕ ਗੱਲ ਬਹੁਤ ਚੰਗੀ ਹੈ ਵੀ ਸਿੱਖ ਸੰਗਤਾਂ ਦੁਨੀਆ ਭਰ ਦੇ ਵਿੱਚ ਜਾਗਰੂਕ ਹੋ ਕੇ ਉਹਨਾਂ ਨੇ ਇਸ ਦੇ ਉੱਤੇ ਕੋਈ ਇਮੀਡੀਏਟ ਰਿਐਕਸ਼ਨ ਨਹੀਂ ਦਿੱਤਾ। ਔਰ ਹਰ ਇੱਕ ਦਾ ਇਹ ਕਹਿਣਾ ਹੈ ਕਿ ਵੀ ਇਹ ਔਰ ਇੱਕ ਜਿਹੜੀ ਲਿਖਤ ਖਾਸ ਤੌਰ ਤੇ ਅੱਜ ਕੱਲ ਐਨੋਨਿਮਸ ਵੀ ਕਈ ਕੁਝ ਘੁੰਮਦਾ, ਪਰ ਮੈਨੂੰ ਇਸ ਗੱਲ ਦਾ ਹੁਣ ਮਾਣ ਹੁੰਦਾ ਵੀ ਸਾਡੀ ਕੌਮ ਦੇ ਵਿੱਚ ਸਿਆਣਪ ਹੈ ਔਰ ਉਹ ਇਸ ਨੂੰ ਸਮਝਦੇ ਨੇ। ਔਰ ਇੱਕ ਕਿਸੇ ਸੱਜਣ ਨੇ ਉਹਨੇ ਇਹ ਕਹਿ ਕੇ ਕਿ ਦੀਨਾਨਗਰ ਘਟਨਾਕ੍ਰਮ ਇੱਕ ਥਿਉਰੀ, ਔਰ ਜੋ ਮੈਂ ਕਿਹਾ ਉਹਨੂੰ ਉਹਨੇ ਸਮ ਅਪ ਕੀਤਾ। ਮੁੱਖ ਮੰਤਵ ਉਹਨੇ ਕਿਹਾ ਬਾਪੂ ਸੂਰਤ ਸਿੰਘ ਜੀ ਦਾ ਸ਼ਾਂਤਮਈ ਸੰਘਰਸ਼ ਤੇ ਲੋਕਾਂ ਦਾ ਧਿਆਨ ਕਿਸੇ ਹੋਰ ਪਾਸੇ ਲਾ ਕੇ ਮੋਰਚਾ ਫੇਲ ਕਰਨਾ, ਇਹ ਆਬਜੈਕਟਿਵ ਹੋ ਸਕਦੇ ਨੇ ਇਸ ਐਕਸ਼ਨ ਦੇ। ਅੱਤਵਾਦ ਦਾ ਰੌਲਾ ਪਾ ਕੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਨੂੰ ਰੋਕਣਾ। ਹੁਣ ਅੱਤਵਾਦ ਨਾਲ ਹੀ ਰੌਲਾ ਪੈ ਗਿਆ ਜੀ, ਆ ਗਿਆ ਇਹ ਬਾਹਰਲੀਆਂ ਜੇਲ੍ਹਾਂ ਚੋਂ ਵੀ ਲੈ ਆਓਗੇ, ਇੱਥੇ ਤਾਂ ਅੱਤਵਾਦੀ ਹਮਲਾ ਹੋ ਗਿਆ ਜੀ। ਜੋ ਬੰਦੀ ਸਿੰਘ ਪੰਜਾਬ ਲਿਆਂਦੇ ਗਏ ਹਨ ਉਹਨਾਂ ਨੂੰ ਫੇਰ ਪੰਜਾਬੋਂ ਦੂਰ ਕਰਨਾ। ਸਿੱਖਾਂ 'ਚ ਸਹਿਮ ਪੈਦਾ ਕਰਕੇ ਹੱਕ ਸੱਚ ਦੀ ਆਵਾਜ਼ ਬੰਦ ਕਰਨੀ, ਇਹ ਸਭ ਤੋਂ ਇਹ ਬਿਲਕੁਲ ਇੰਪੋਰਟੈਂਟ ਉਹਨਾਂ ਦਾ ਮੋਟਿਵ ਹੈ। ਸਿੱਖਾਂ ਤੇ ਅੱਤਵਾਦ ਦਾ ਠੱਪਾ ਲਾ ਕੇ ਇੰਟਰਨੈਸ਼ਨਲ ਲੈਵਲ ਤੇ ਭੰਡਣਾ। ਔਰ ਜਿਵੇਂ ਸਿੱਖ ਟੈਰਰਿਸਟ ਔਰ ਇਹ ਉਹ ਉੱਥੇ ਮੀਡੀਆ ਜੋ ਚੱਲ ਰਿਹਾ ਸੀ, ਘੱਟੋ ਘੱਟ ਪੰਜਾਬ ਦਾ ਮੀਡੀਆ ਇਸ ਬਾਰੇ ਕੌਸ਼ੀਅਸ ਸੀ, ਲੇਕਿਨ ਨੈਸ਼ਨਲ ਟੀਵੀ ਚੈਨਲਾਂ ਤੇ ਇਹੀ ਕੁਝ ਚੱਲ ਰਿਹਾ ਸੀ। ਹਿਊਮਨ ਰਾਈਟਸ ਸੰਸਥਾਵਾਂ ਦੇ ਮੂੰਹ ਬੰਦ ਕਰਨੇ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਭਵਿੱਖ ਦੀਆਂ ਕੀ ਸੰਭਾਵਨਾਵਾਂ ਨੇ, ਕੀ ਹੋਏਗਾ। ਔਰ ਮੈਂ ਸਮਝਦਾ ਵੀ ਬਹੁਤ ਇੰਪੋਰਟੈਂਟ ਹੈ। ਮੈਂ ਇਹਨੂੰ ਹੋਰ ਐਲੈਬੋਰੇਟ ਕਰਨਾ ਸੀ ਪਰ ਮੈਂ ਘੜੀ ਵੱਲ ਦੇਖ ਰਿਹਾ, ਸੋ ਮੈਂ ਇਹ ਬਰੀਫ ਪੜ੍ਹ ਦਿੰਦਾ ਕਿ ਸਿੱਖ ਨੌਜਵਾਨਾਂ ਦੀ ਫੜੋ ਫੜਾਈ ਕਰਕੇ ਤਸ਼ੱਦਦ ਸ਼ੁਰੂ ਹੋ ਸਕਦਾ। ਜਿਸ ਤਰੀਕੇ ਨਾਲ ਉਹਨਾਂ ਨੇ ਜਿਨ੍ਹਾਂ ਨੇ ਨਾਅਰੇਬਾਜ਼ੀ ਕੀਤੀ 57 ਲਾ ਕੇ ਜੇਲ੍ਹਾਂ ਹੋਰਨਾਂ ਨੂੰ ਵੀ ਫੜਨਗੇ ਜਿੱਥੇ ਨਾਅਰੇਬਾਜ਼ੀ ਹੋਏਗੀ, ਹੁਣ ਉਹ ਮਾਹੌਲ ਇੱਕ ਪੈਦਾ ਕਰ ਦਿੱਤਾ ਜੀ ਅੱਤਵਾਦ ਫੇਰ ਆ ਸਕਦਾ ਜਾਂ ਆ ਗਿਆ। ਦੇਖੋ ਜੀ ਦੀਨਾਨਗਰ 'ਚ ਕੀ ਹੋਇਆ। ਸਿੱਖਾਂ ਦੇ ਨਕਲੀ ਮੁਕਾਬਲੇ ਬਣ ਸਕਦੇ ਨੇ। ਅੱਜ ਜਿਹੜੇ ਮਰਨ ਵਾਲੇ ਨੇ ਉਹ ਲਸ਼ਕਰੇ ਤਾਇਬਾ ਦੇ ਖਾਤੇ 'ਚ ਪਾ ਦਿੱਤੇ ਨੇ, ਕੱਲ ਨੂੰ ਉਹੀ ਕਰਕੇ ਕਿਸੇ ਸਿੱਖ ਜਥੇਬੰਦੀ ਦੇ ਵੀ ਖਾਤੇ 'ਚ ਪਾ ਦੇਣਗੇ, ਸਿੱਖ ਨੌਜਵਾਨਾਂ ਨੂੰ ਮਾਰ ਕੇ। ਸਿੱਖਾਂ ਤੇ ਮਾਨਸਿਕ ਦਬਾਅ ਬਣਾਇਆ ਜਾ ਸਕਦਾ। ਆਲਰੇਡੀ ਮੈਂ ਦੇਖ ਸਕਦਾ ਕਿ ਪਿਛਲੇ 24 ਘੰਟੇ 'ਚ ਸਮੁੱਚੇ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਅਲਰਟ ਨੇ ਉਹ ਕਿਸ ਮਾਨਸਿਕ ਦਬਾਅ 'ਚੋਂ ਨਿਕਲੇ ਨੇ। ਸਿੱਖ ਇਤਿਹਾਸ ਤੇ ਬਣ ਰਹੀਆਂ ਫਿਲਮਾਂ ਤੇ ਵੀ ਐਕਸ਼ਨ ਹੋ ਸਕਦਾ। ਹੁਣ ਜਿਹੜੀਆਂ ਇੱਕ ਥੀਮ ਆਏ ਬਾਹਰ ਜਿਹਦੇ ਮੁਤਾਬਕ ਚੱਲ ਰਹੀ ਹੈ ਗੱਲ ਕਿ ਭਾਈ ਇਹਨੂੰ ਬਲੌਕ ਕਰੋ, ਇਹ ਦੇਖੋ ਜੀ ਇਹ ਤਾਂ ਅੱਤਵਾਦ ਨੂੰ ਉਤਸ਼ਾਹਿਤ ਕਰ ਰਿਹਾ ਜੀ। ਖਾਲਸ ਸਿੱਖ ਸ਼ਹੀਦਾਂ ਦੇ ਸਮਾਗਮਾਂ ਤੇ ਵੀ ਐਕਸ਼ਨ ਹੋ ਸਕਦਾ ਹੈ। ਹੁਣ ਜਿਵੇਂ ਸ਼ਹੀਦ ਭਾਈ ਲਾਭ ਸਿੰਘ ਹੋਰਾਂ ਦੀ ਯਾਦ 'ਚ ਹੋਇਆ, ਜਿੰਦਾ ਸੁੱਖਾ, ਦੂਜੇ ਵੱਡੇ ਲੈਵਲ ਤੇ ਸਮਾਗਮ ਹੋਣ ਲੱਗ ਗਏ ਨੇ। ਅਖੀਰਲਾ ਉਹਨਾਂ ਨੇ ਕਿਹਾ ਖਾਲਿਸਤਾਨ ਦਾ ਹਊਆ ਬਣਾ ਕੇ ਸਿੱਖ ਰੈਫਰੈਂਡਮ 2020 ਨੂੰ ਨਿਸ਼ਾਨਾ ਬਣਾਇਆ ਜਾ ਸਕਦਾ। ਸੋ ਅਸੀਂ ਇਸ ਕਨਕਲੂਜਨ ਦੇ ਨਾਲ ਵੀ ਸਹਿਮਤ ਹੈ ਔਰ ਅਸੀਂ ਚਾਹਾਂਗੇ ਕਿ ਸਾਡੇ ਦਰਸ਼ਕ ਔਰ ਸਰੋਤੇ ਕੁਝ ਲਿਖਤਾਂ ਆਈਆਂ ਨੇ ਅੱਜ ਬਹੁਤ ਸਾਰੀਆਂ ਨੇ, ਇਹਦੇ ਤੇ ਅਸੀਂ ਕੁਝ ਸੈਂਪਲ 2-3 ਪਿਕ ਕੀਤੇ ਨੇ ਕਿ ਇਸ ਬਾਰੇ ਆਪਣੀ ਰਾਏ ਵੀ ਦੇਣ। ਔਰ ਇਹ ਜਿਹੜਾ ਇਹਨਾਂ ਦੀਆਂ ਏਜੰਸੀਆਂ ਦਾ ਹੀ ਇਹ ਕਾਰ ਹੈ ਇਸ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਨ। ਸੋ ਇਹੀ ਅੱਜ ਦਾ ਮੁੱਖ ਵਿਸ਼ਾ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਘਟਨਾਕ੍ਰਮ ਬਾਰੇ ਆਪਣੇ ਵਿਚਾਰ ਦਿੱਤੇ ਨੇ। ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਨੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।